ਪੰਜਾਬੀ ਰੇਡੀਓ ਜੋ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੀ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਾ ਸਕਦੇ ਹੋ। 408 272 2500 ਗੁਰਦੀਪ ਸਿੰਘ ਪਿਰਕਟ ਲੋਵਸ ਸਤਨਾਮ ਸਿੰਘ ਸ਼ੇਰਗਿੱਲ ਸਲਮਾ ਰਾਜਵਿੰਦਰ ਸਿੰਘ ਕਾਲੂ ਜੁੱਬਾ ਸਿਰੀ ਗੁਰਚਰਨ ਸਿੰਘ ਬੇਕਰਸਫੀਲਡ ਮਨਜੀਤ ਸਿੰਘ ਦੀਵਾਨਾ ਫਰੈਜ਼ਨੋ। ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਸਭ ਤੱਕ ਪਹੁੰਚਾਉਂਦੇ ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਪੰਨੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਿਹੜੀ ਜ਼ਿਆਦਾ ਹੁਣ ਘੁੰਮ ਰਹੀ ਹੈ ਇਸ ਵੇਲੇ ਸੁਪਰੀਮ ਕੋਰਟ ਦੀਆਂ ਟਿੱਪਣੀਆਂ। ਉਸ ਤੋਂ ਬਾਅਦ ਖੇਤੀ ਮੰਤਰੀ ਤੋਮਰ ਦੀ ਚਿੱਠੀ ਕੀ ਕਹਿੰਦੀ ਹੈ? ਬਿਲਕੁਲ ਜੀ, ਐਕਚੁਅਲੀ ਇਸ ਮਾਮਲੇ ਦੇ ਉੱਤੇ ਤਾਂ ਸਰਕਾਰ ਨਹੀਂ ਅਜੇ ਤੱਕ ਬੋਲੀ, ਕਿਉਂਕਿ ਜਿਹੜਾ ਉਹਨਾਂ ਨੂੰ ਇਹ ਲੱਗਦਾ ਸੀਗਾ ਵੀ ਸੁਪਰੀਮ ਕੋਰਟ ਨਹੀਂ ਕਹਿ ਸਕਦੀ ਹੈ ਕਿ ਇਹਨਾਂ ਨੂੰ ਉਠਾਓ, ਉਹ ਤਾਂ ਬੜਾ ਕਲੀਅਰ ਕਰ ਦਿੱਤਾ ਸੁਪਰੀਮ ਕੋਰਟ ਨੇ। ਸੰਵਿਧਾਨਕ ਹੱਕ ਹੈ ਉਹਨਾਂ ਦਾ, ਉਹ ਇਹ ਰੋਸ ਮੁਜ਼ਾਹਰਾ ਕਰ ਸਕਦੇ ਆ। ਜਿਹੜੀਆਂ ਵੀਡੀਓ ਦੀਆਂ ਘਮਾਈਆਂ ਜਾ ਰਹੀਆਂ ਸੀਗੀਆਂ, ਆਪਣੇ ਆਪ ਨੂੰ ਆਪੇ ਹੀ ਸੀਨੀਅਰ ਪੱਤਰਕਾਰ ਜਿਹੜਾ ਉਹ ਕੋਈ ਦੱਸਦਾ ਸੀਗਾ, ਉਹਦੇ ਮੂੰਹ ਤੇ ਵੀ ਚਪੇੜ ਇਹਦੇ ਨਾਲ ਵੱਜੀ ਹੈ, ਕਿਉਂਕਿ ਪੁਲਿਸ ਕੋਈ ਕਾਰਵਾਈ ਨਹੀਂ ਹੁਣ ਕਰ ਸਕਦੀ ਇਹਨਾਂ ਟਿੱਪਣੀਆਂ ਤੋਂ ਬਾਅਦ। ਸਿੱਧੇ ਰੂਪ ਦੇ ਵਿੱਚ ਜਿਹੜੀਆਂ ਸਾਜ਼ਿਸ਼ਾਂ ਨੇ ਉਹ ਆਪਣੀ ਜਗ੍ਹਾ ਦੇ ਉੱਤੇ ਨੇ। ਜਿਹੜੇ ਖੇਤੀ ਮੰਤਰੀ ਨੇ ਨਰਿੰਦਰ ਤੋਮਰ, ਉਹਦੇ ਵੱਲੋਂ ਇੱਕ ਜਿਹੜੀ ਚਿੱਠੀ ਹੈ ਉਹ ਜਾਰੀ ਕੀਤੀ ਗਈ। ਇਹ ਚਿੱਠੀ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਹੋਈ ਕੱਲ੍ਹ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਤੋਂ ਬਾਅਦ। ਇਹਦੇ ਵਿੱਚ ਇਹ ਇੱਕ ਤਾਂ ਜਿਹੜਾ ਜੀ ਫੈਸਲਾ ਕੀਤਾ ਗਿਆ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਸੈਂਕੜਿਆਂ ਦੀ ਗਿਣਤੀ 'ਚ ਪ੍ਰੈਸ ਕਾਨਫਰੰਸਾਂ ਕਰੂਗੀ ਤੇ ਸਮਝਾਊਗੀ ਜਿਹੜਾ ਜਾ ਕੇ ਇਹਨਾਂ ਬਿੱਲਾਂ ਦੇ ਬਾਰੇ 'ਚ। ਇਹੀ ਆ ਕਿ ਪੂਰਾ ਮੁਲਕ ਜਿਹੜਾ ਜੀ ਇੱਕ ਪਾਸੇ ਆ ਤੇ ਸਰਕਾਰ ਕਹਿੰਦੀ ਵੀ ਸਮਝ ਸਾਨੂੰ ਆ, ਅਸੀਂ ਜ਼ਬਰਦਸਤੀ ਤੁਹਾਨੂੰ ਸਮਝਾਉਣਾ। ਸਮਝ ਜਾਂ ਤਾਂ ਆਪਣੇ ਆਪ ਨੂੰ ਨਹੀਂ ਆ ਰਹੀ। ਇਹ ਜਿਹੜੀ ਚਿੱਠੀ ਆ ਉਹਦੇ ਵਿੱਚ ਇਹ ਲਿਖਿਆ ਹੋਇਆ ਕਿ ਜਿਹੜਾ MSP ਆ ਉਹ ਜਾਰੀ ਰਹੂਗਾ। ਕਿਸਾਨਾਂ ਨੂੰ ਲਿਖੀ 8 ਸਫ਼ਿਆਂ ਦੀ ਇਹ ਜਿਹੜੀ ਚਿੱਠੀ ਆ ਉਹਦੇ ਵਿੱਚ ਤੋਮਰ ਨੇ ਇਹ ਗੱਲ ਕਹੀ ਆ ਕਿ ਜ਼ਿਆਦਾਤਰ ਕਿਸਾਨ ਕੇਂਦਰ ਦੇ 3 ਨਵੇਂ ਖੇਤੀ ਕਾਨੂੰਨਾਂ ਤੋਂ ਖੁਸ਼ ਨੇ, ਪਰ ਕੁਝ ਧਿਰਾਂ ਦੇ ਵੱਲੋਂ ਝੂਠ ਦੇ ਆਧਾਰ ਦੇ ਉੱਤੇ ਤਣਾਅ ਪੈਦਾ ਕਰਨ ਲਈ ਸਾਜ਼ਿਸ਼ ਦੇ ਤਹਿਤ ਭੰਬਲ ਭੂਸਾ ਜਿਹੜਾ ਉਹ ਪੈਦਾ ਕੀਤਾ ਜਾ ਰਿਹਾ। ਚਿੱਠੀ ਦੇ ਸ਼ੁਰੂ ਦੇ ਵਿੱਚ ਤੋਮਰ ਨੇ ਇਹ ਗੱਲ ਕਹੀ ਹੈ ਕਿ ਪਿਛਲੇ ਕਈ ਦਿਨਾਂ ਤੋਂ ਦੇਸ਼ ਦੇ ਕਿਸਾਨਾਂ ਦੇ ਸੰਪਰਕ 'ਚ ਹੈ। ਕਈ ਕਿਸਾਨ ਯੂਨੀਅਨਾਂ ਨੇ ਖੇਤੀ ਕਾਨੂੰਨਾਂ ਦਾ ਸਵਾਗਤ ਕੀਤਾ, ਪਰ ਦੂਜਾ ਪੱਖ ਇਹ ਆ ਕਿ ਕੁਝ ਲੋਕਾਂ ਵੱਲੋਂ ਝੂਠੀਆਂ ਗੱਲਾਂ ਫੈਲਾਈਆਂ ਜਾ ਰਹੀਆਂ ਨੇ। ਇਹ ਲਿਖਿਆ ਕਿ ਦੇਸ਼ ਦਾ ਖੇਤੀਬਾੜੀ ਮੰਤਰੀ ਹੋਣ ਨਾਤੇ ਮੇਰਾ ਇਹ ਫਰਜ਼ ਹੈ ਕਿ ਮੈਂ 3 ਖੇਤੀ ਕਾਨੂੰਨਾਂ ਬਾਰੇ ਸਪਸ਼ਟ ਕਰਾਂ। ਖੇਤੀ ਮੰਤਰੀ ਹੋਣ ਨਾਲ ਮੇਰੀ ਜ਼ਿੰਮੇਵਾਰੀ ਹੈ ਕਿ ਖੇਤੀ ਕਾਨੂੰਨਾਂ ਦੇ ਨਾਂ ਤੇ ਸਰਕਾਰ ਤੇ ਦਿੱਲੀ ਸਰਹੱਦਾਂ ਤੇ ਧਰਨਾ ਦੇ ਰਹੇ ਕਿਸਾਨਾਂ ਵਿਚਾਲੇ ਫੈਲਾਈ ਜਾ ਰਹੀ ਸਾਜ਼ਿਸ਼ ਦਾ ਪਰਦਾਫਾਸ਼ ਕਰਾਂ। ਇਹ ਕਿਹਾ ਕਿ ਨਵੇਂ ਖੇਤੀ ਕਾਨੂੰਨ ਲਾਗੂ ਹੋਣ ਦੇ ਨਾਲ MSP ਖਰੀਦ ਨੇ ਇਸ ਵਾਰ ਨਵਾਂ ਰਿਕਾਰਡ ਕਾਇਮ ਕੀਤਾ। ਔਰ ਇਹ ਵੀ ਗੱਲ ਜਿਹੜੀ ਦੀ ਕਹੀ ਹੈ ਕਿ ਕਿਸਾਨਾਂ ਦੀ ਜ਼ਮੀਨ ਜਿਹੜੀ ਆ ਉਹ ਕੋਈ ਨਹੀਂ ਲੈ ਸਕਦਾ। ਜਿਹੜੇ ਇਹ ਐਗਰੀਮੈਂਟ ਹੋਣੇ ਨੇ ਉਹ ਫਸਲ ਦੇ ਹੋਣੇ ਨੇ, ਨਾ ਕਿ ਜ਼ਮੀਨ ਦੇ। ਮਤਲਬ ਕਿ ਆਪ ਹੀ ਆਪਣੇ ਹਰ ਸਵਾਲ ਦੇ ਵਿੱਚ ਉਲਝਦੀ ਜਾ ਰਹੀ ਹੈ ਜੀ ਸਰਕਾਰ। ਜਿਹੜੇ ਪਹਿਲਾਂ ਤਾਂ ਕਹਿੰਦੇ ਸੀਗੇ ਕਿ ਇੱਕੋ ਚੀਜ਼ ਦੇ ਉੱਤੇ ਹੈ। ਇੱਕ ਪਾਸੇ ਇਹ ਕਹਿੰਦੇ ਆ ਕਿ ਇਹ ਟਰੇਡ ਦੇ ਵਾਸਤੇ ਆ, ਖੇਤੀ ਵਾਸਤੇ ਅਸੀਂ ਬਣਾਏ ਨਹੀਂ। ਜੇ ਖੇਤੀ ਵਾਸਤੇ ਨਹੀਂ ਬਣਾਏ ਤੇ ਤੁਸੀਂ ਫਿਰ ਕਿਸਾਨਾਂ ਨੂੰ ਕਿਉਂ ਸਮਝਾ ਰਹੇ ਹੋ ਇਹਨਾਂ ਬਿੱਲਾਂ ਦੇ ਬਾਰੇ ਦੇ ਵਿੱਚ? ਉਹ ਤਾਂ ਸਮਝ ਚੁੱਕੇ ਹੋਏ ਆ। ਜੇ ਸਮਝਾਉਣਾ ਤੇ ਟਰੇਡ ਵਾਲਿਆਂ ਨੂੰ ਸਮਝਾਓ ਕਿ ਕਿਸਾਨਾਂ ਨੂੰ ਇਹ ਬਿੱਲ ਮਨਜ਼ੂਰ ਜਿਹੜੇ ਉਹ ਨਹੀਂ ਗਏ। ਸਵਾਲ ਇਹੀ ਨੇ ਕਿ ਆਪਣੇ ਆਪ ਨੂੰ ਠੀਕ ਦਰਸਾਉਣ ਦੇ ਵਾਸਤੇ ਸ਼ਾਇਦ ਤੋਮਰ ਜਿਹੜੇ ਉਹ ਪਹਿਲੇ ਹੀ ਮੰਤਰੀ ਹੋਣੇ ਆ ਜਿਨ੍ਹਾਂ ਨੂੰ ਦੂਜੀ ਵਾਰੀ ਆਪਣੇ ਟਵੀਟ ਦੇ ਵਿੱਚ ਜਿਹੜਾ ਜੀ ਪ੍ਰਧਾਨ ਮੰਤਰੀ ਹੋਰਾਂ ਨੇ ਇਹ ਕਿਹਾ ਕਿ ਉਹਨਾਂ ਦੀ ਚਿੱਠੀ ਪੜ੍ਹੋ। ਨਹੀਂ ਤਾਂ ਅਦਰਵਾਈਜ਼ ਰੱਖਿਆ ਮੰਤਰੀ ਕੌਣ ਹੈ ਇਹ ਬਹੁਤਿਆਂ ਨੂੰ ਨਹੀਂ ਪਤਾ। ਫੌਜੀਆਂ ਕੋਲੇ ਵੀ ਆਪ ਹੀ ਤੁਰੇ ਫਿਰਦੇ ਆ। ਤੇ ਪਿਛਲੀ ਸਰਕਾਰ ਦੇ ਵਿੱਚ ਵਿਦੇਸ਼ ਮੰਤਰੀ ਕੌਣ ਸੀ ਇਹ ਬਹੁਤਿਆਂ ਨੂੰ ਨਹੀਂ ਸੀ ਪਤਾ। ਪੂਰੀ ਦੁਨੀਆ ਦੇ ਵਿੱਚ ਜਿਹੜੇ ਆਪ ਹੀ ਲਾਏ ਵਿਦੇਸ਼ ਮੰਤਰੀ ਵਿਚਾਰੇ ਇੱਕ ਵਾਰੀ ਵੀ ਨਹੀਂ ਸੀਗੇ। ਮਤਲਬ ਕਿਸੇ ਹੋਰ ਕੋਲ ਕੋਈ ਪਾਵਰ ਹੀ ਨਹੀਂ ਹੈਗੀ। ਇਹ ਜਿਹੜੀ ਚਿੱਠੀ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਚਿੱਠੀ ਜ਼ਿਆਦਾ ਲੱਗਦੀ ਹੈ ਹੀ ਉਹਦੀ, ਸਰਕਾਰ ਦੀ ਨਹੀਂ। ਸਰਕਾਰ ਦੀ ਚਿੱਠੀ ਹੋਵੇ ਤਾਂ ਉਹਦੇ ਵਿੱਚ ਲੋਕਾਂ ਦੀ ਗੱਲ ਹੋਵੇ। ਲੋਕਾਂ ਦੀ ਗੱਲ ਇਹਦੇ ਵਿੱਚ ਨਹੀਂ ਹੈ। ਇਹਦੇ ਵਿੱਚ ਇੱਕ ਵਾਰੀ ਫਿਰ ਉਹ ਜਿਹੜੀਆਂ ਕਾਰਪੋਰੇਟ ਅਦਾਰੇ ਨੇ ਉਹਨਾਂ ਨੂੰ ਰਿਪਰੈਜ਼ੈਂਟ ਕਰਦਿਆਂ ਹੋਇਆ ਇਹ ਚਿੱਠੀ ਲਿਖੀ ਜੀ। ਕੋਈ ਸ਼ੱਕ ਨਹੀਂ ਇਹਦੇ ਵਿੱਚ। ਤੇ ਅੱਗੇ ਕਰਦੇ ਹਾਂ ਗੱਲ
ਸੁਪਰੀਮ ਕੋਰਟ ਦੀਆਂ ਟਿੱਪਣੀਆਂ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਲਏ ਫੈਸਲੇ। ਦੇਖੋ ਜਿਹੜਾ ਇਹਦੇ ਵਿੱਚ ਇਹ ਜ਼ਰੂਰ ਹੈ ਕਿ ਇਹ ਜਿਹੜਾ ਐਡਾ ਵੱਡਾ ਅੰਦੋਲਨ ਖੜਾ ਹੋਇਆ ਉਹਨੇ ਬਹੁਤ ਕੁਝ ਸਿਖਾਇਆ ਜੀ। ਜਿਹੜੇ ਕੁਝ ਲੋਕ ਕਿੰਤੂ ਪ੍ਰੰਤੂ ਕਰਦੇ ਆ ਕਿ ਇਹਨਾਂ ਨੇ ਅੰਦਰ ਬਹਿ ਕੇ ਸਮਝੌਤੇ ਕਰੇ ਆਉਣੇ ਆ, ਇਹਨਾਂ ਨੂੰ ਗੱਲਬਾਤ ਕਰਨ ਦਾ ਚੱਜ ਨੀ ਗਾ, ਇਹ ਉੱਥੋਂ ਰੋਟੀ ਖਾ ਕੇ ਮੁੜ ਆਉਣਗੇ, ਇੱਦਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀ। ਪਰ ਜਿਹੜੀਆਂ ਕੁਝ ਚੀਜ਼ਾਂ ਨੇ ਉਹ ਬਹੁਤ ਅਹਿਮ ਨੇ ਇਸ ਸਭ ਕਾਸੇ ਦੇ ਵਿੱਚ। 31 ਦੇ ਕਰੀਬ ਜਥੇਬੰਦੀਆਂ, ਉਹਨਾਂ ਦੀ ਇਕਜੁੱਟਤਾ, ਇੱਕ ਦੂਸਰੇ ਦੀ ਰਿਸਪੈਕਟ, ਜਿਹੜੇ ਵਡੇਰੀ ਉਮਰ ਦੇ ਆਗੂ ਨੇ ਉਹਨਾਂ ਨੂੰ ਮਾਣ ਇੱਜ਼ਤ, ਜਿਹੜੀਆਂ ਪ੍ਰੈਸ ਕਾਨਫਰੰਸਾਂ ਨੇ ਉਹਦੇ ਵਿੱਚ ਸਾਰੇ ਆਗੂਆਂ ਨੂੰ ਵਾਰੀ-ਵਾਰੀ ਮੌਕਾ ਦੇਣਾ, ਇਹ ਉਹ ਚੀਜ਼ਾਂ ਨੇ ਜਿਨ੍ਹਾਂ ਨੇ ਇਸ ਸੰਘਰਸ਼ ਨੂੰ ਕਿਤੇ ਵੀ ਡੋਲਣ ਨਹੀਂ ਦਿੱਤਾ। ਔਰ ਜਿਹੜੀਆਂ ਚੀਜ਼ਾਂ ਸਰਕਾਰ ਕਰਾਉਣਾ ਚਾਹੁੰਦੀ ਆ ਉਹ ਹੋਈਆਂ ਨਹੀਂ। ਜਿਹੜੀ ਸੁਪਰੀਮ ਕੋਰਟ ਦੇ ਟਿੱਪਣੀਆਂ ਆਈਆਂ ਉਸ ਤੋਂ ਬਾਅਦ ਕਿਸਾਨਾਂ ਦੀ ਮੀਟਿੰਗ ਹੋਈ, ਕਿਸਾਨ ਜਥੇਬੰਦੀਆਂ ਦੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਬਾਅਦ ਦੇ ਵਿੱਚ, ਉਸ ਪ੍ਰੈਸ ਕਾਨਫਰੰਸ ਦੇ ਵਿੱਚ ਪੂਰੀ ਕੋਸ਼ਿਸ਼ ਕੀਤੀ ਗਈ ਕਿ ਕਿਸਾਨਾਂ ਦੇ ਮੂੰਹੋਂ ਸੁਪਰੀਮ ਕੋਰਟ ਦੀਆਂ ਇਹਨਾਂ ਟਿੱਪਣੀਆਂ ਦੇ ਬਾਰੇ 'ਚ ਕੁਝ ਕਹਾਇਆ ਜਾਵੇ। ਪਰ ਇਹ ਉਹਨਾਂ ਦੀ ਤੁਸੀਂ ਕਹਿ ਲਓ ਕਿ ਮੈਚੋਰਨੈਸ ਹੈ ਕਿ ਉਹ ਇੰਨੇ ਮੈਚੋਰ ਉਹਨਾਂ ਨੇ ਜਵਾਬ ਜਿਹੜੇ ਵੀ ਉਹ ਦਿੱਤੇ, ਇਹ ਕਹਿ ਕੇ ਕਿ ਅਸੀਂ ਕੁਝ ਵਕੀਲ ਨੇ 4 ਜਿਨ੍ਹਾਂ ਵੀ ਅਸੀਂ ਆਪਣੇ ਤੌਰ ਦੇ ਉੱਤੇ ਉਹਨਾਂ ਨੂੰ ਰਿਕੁਐਸਟ ਕੀਤੀ ਆ ਔਰ ਉਹਨਾਂ ਦੀ ਸਲਾਹ ਤੋਂ ਬਿਨਾਂ ਅਸੀਂ ਇਹਨਾਂ ਟਿੱਪਣੀਆਂ ਦੇ ਉੱਤੇ ਕੋਈ ਅਜੇ ਟਿੱਪਣੀ ਨਹੀਂ ਕਰਾਂਗੇ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿਉਂਕਿ ਅਸੀਂ ਧਿਰ ਨਹੀਂ ਹੈਗੇ ਸੁਪਰੀਮ ਕੋਰਟ ਦੇ ਵਿੱਚ, ਅਜੇ ਨਾ ਅਸੀਂ ਸੁਪਰੀਮ ਕੋਰਟ ਦੇ ਵਿੱਚ ਗਏ ਆ, ਇਸ ਕਰਕੇ ਅਸੀਂ ਇਹਨਾਂ ਟਿੱਪਣੀਆਂ ਦੇ ਉੱਤੇ ਕੋਈ ਜਵਾਬ ਅਜੇ ਨਹੀਂ ਦੇਣਾ ਜਿੰਨੀ ਦੇਰ ਤੱਕ ਜਿਹੜੇ ਇਹ ਅਹਿਮ ਵਕੀਲ ਨੇ ਉਹਨਾਂ ਤੋਂ ਅਸੀਂ ਇਸ ਮਾਮਲੇ ਦੇ ਉੱਤੇ ਕੋਈ ਰਾਏ ਜਿਹੜੀ ਉਹ ਨਹੀਂ ਲੈ ਲੈਂਦੇ। ਇਹ ਵੀ ਕਿਹਾ ਗਿਆ ਕਿਸਾਨ ਆਗੂਆਂ ਦੇ ਵੱਲੋਂ ਹਾਲੇ ਵੀ ਇਹ ਕੀ ਖੇਡ ਹੈ ਇਹਦੇ ਬਾਰੇ ਅਸੀਂ ਜਾਣਾਂਗੇ ਇਹਨਾਂ ਵਕੀਲਾਂ ਤੋਂ, ਉਦੋਂ ਤੱਕ ਕੁਝ ਨਹੀਂ ਕਹਿ ਸਕਦੇ। ਇਹ ਵੀ ਕਿਹਾ ਕਿ ਕਿਸਾਨਾਂ ਦਾ ਸਾਂਝਾ ਅੰਦੋਲਨ ਸ਼ਾਂਤਮਈ ਤਰੀਕੇ ਦੇ ਨਾਲ ਇੱਕ ਪ੍ਰਬੰਧ ਦੇ ਹੇਠ ਜਿਹੜਾ ਉਹ ਚੱਲ ਰਿਹਾ ਔਰ ਖੇਤੀ ਕਾਨੂੰਨਾਂ ਦੇ ਖਿਲਾਫ ਲਾਏ ਮੋਰਚੇ ਦੇ ਵਿੱਚ ਇਹ ਕਿਸਾਨ ਜਥੇਬੰਦੀਆਂ ਡਟੀਆਂ ਰਹਿਣਗੀਆਂ। ਜਿਹੜਾ ਬਾਬਾ ਰਾਮ ਸਿੰਘ ਜਿਹੜੇ ਸੀ ਸਿੰਘੜੇ ਵਾਲੇ, ਜਿਨ੍ਹਾਂ ਦਾ ਅੱਜ ਅੰਤਿਮ ਸੰਸਕਾਰ ਵੀ ਆ, ਉਹਨਾਂ ਦੀ ਖੁਦਕੁਸ਼ੀ ਕਰਨ ਦੀ ਘਟਨਾ ਦੇ ਉੱਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਜਗੀਰ ਕੌਰ ਦੇ ਵੱਲੋਂ ਕਿਸਾਨ ਅੰਦੋਲਨ ਬਾਰੇ ਦਿੱਤੇ ਬਿਆਨ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਵੀ ਕੀਤੀ ਗਈ। ਕਿਸਾਨ ਆਗੂਆਂ ਨੇ ਕਿਹਾ ਕਿ ਜਗੀਰ ਕੌਰ ਹੋਰੀ ਕਿਸਾਨਾਂ ਨੂੰ ਬਦਨਾਮ ਕਰਨ ਵਾਲੀ ਜਿਹੜੀ ਇਹ ਸਟੇਟਮੈਂਟ ਹੈ ਉਹਦੇ ਵਾਸਤੇ ਮੁਆਫੀ ਮੰਗਣ। ਇਹ ਵੀ ਕਿਹਾ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਕੁਰਸੀ ਤੇ ਬੈਠੇ ਨੇ, ਉਹਨਾਂ ਨੂੰ ਸ਼ਰੇਆਮ ਇਹੋ ਝੂਠ ਨਹੀਂ ਬੋਲਣਾ ਚਾਹੀਦਾ। ਅਕਾਲ ਤਖਤ ਦੇ ਜਥੇਦਾਰ ਨੂੰ ਵੀ ਇਹ ਅਪੀਲ ਕੀਤੀ ਗਈ ਕਿ ਉਹ ਜਗੀਰ ਕੌਰ ਦੇ ਵੱਲੋਂ ਦਿੱਤੇ ਹੋਏ ਇਸ ਬਿਆਨ ਦਾ ਨੋਟਿਸ ਲੈਣ ਤੇ ਉਹਨੂੰ ਪੁੱਛਣ ਕਿ ਇਸ ਅਹੁਦੇ ਦੇ ਉੱਤੇ ਬੈਠ ਕੇ ਤੁਸੀਂ ਇਹ ਝੂਠ ਕਿਉਂ ਬੋਲਿਆ ਕਿ ਕਿਸਾਨ ਜਥੇਬੰਦੀਆਂ ਸਾਡੀਆਂ ਨੇ, ਅਸੀਂ ਕਿਸਾਨ ਜਥੇਬੰਦੀਆਂ ਨੂੰ ਮੂਹਰੇ ਲਾਇਆ ਹੋਇਆ। ਇਹ ਬਿਆਨ ਪਿਛਲੇ ਦਿਨੀ ਜਗੀਰ ਕੌਰ ਹੋਰਾਂ ਨੇ ਜਿਹੜਾ ਉਹ ਦਿੱਤਾ ਸੀਗਾ। ਜਿਹੜੇ ਕਿਸਾਨ ਆਗੂ ਨੇ ਉਹਨਾਂ ਨੇ ਇਹਦੇ ਉੱਤੇ ਵੀ ਕੋਈ ਟਿੱਪਣੀ ਨਹੀਂ ਕੀਤੀ। ਜਿਹੜਾ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਹੋਇਆ, ਇਹ ਕਿਹਾ ਕਿ ਜਿਹੜੀਆਂ ਸਿਆਸੀ ਆਗੂ ਨੇ ਸਾਡੇ ਵਾਸਤੇ ਇੱਕੋ ਜਿਹੇ ਨੇ, ਅਸੀਂ ਕਿਸੇ ਨੂੰ ਵਿਸ਼ੇਸ਼ ਮਹੱਤਤਾ ਜਾਂ ਕਿਸੇ ਨੂੰ ਲਾਂਭੇ ਜਿਹੜਾ ਜੀ ਇਸ ਮਾਮਲੇ ਦੇ ਉੱਤੇ ਨਹੀਂ ਕਰਦੇ। ਨੋਇਡਾ ਦੇ ਵਿੱਚ ਜਿਹੜਾ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਗਿਆ, ਦਿੱਲੀ ਵੱਲ ਜਿਹੜੇ ਵੱਧ ਰਹੇ ਸੀ, ਇਹਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਜਿਹੜੀ ਆ ਉਹ ਕੀਤੀ ਗਈ ਆ। ਔਰ ਇਹ ਵੀ ਜਿਹੜਾ ਜੀ ਆਖਿਆ ਗਿਆ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਅੱਜ ਮੀਟਿੰਗ ਕਰਨਗੀਆਂ ਤੇ ਅਗਲਾ ਪ੍ਰੋਗਰਾਮ ਹੁਣ ਉਲੀਕਣਗੀਆਂ। ਬਹੁਤਾ ਜ਼ੋਰ ਜਿਹੜਾ ਜੀ ਉਹ ਕਿਸਾਨਾਂ ਦਾ 20 ਤਰੀਕ ਦੇ ਉੱਤੇ ਹੁਣ ਹੋਊਗਾ। 20 ਤਰੀਕ ਨੂੰ ਜਿਹੜੇ ਅੰਦੋਲਨ ਦੇ ਵਿੱਚ ਮਾਰੇ ਗਏ ਲੋਕ ਨੇ ਉਹਨਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾਣਗੀਆਂ। ਜੀ, ਤੇ ਅੱਗੇ ਕਰਦੇ ਹਾਂ ਗੱਲ ਜੀਓ ਦੀ। ਪੰਜਾਬ ਦੇ ਵਿੱਚ ਬੜੀਆਂ ਜੇਬਾਂ ਭਰੀਆਂ ਇਹਨਾਂ ਨੇ ਤੇ ਪਰ ਪੰਜਾਬੀਆਂ ਨੇ ਇਸ ਦਾ ਖੇਡ ਵਿਗਾੜਿਆ। ਬਿਲਕੁਲ ਜੀ, ਐਕਚੁਅਲੀ ਇਹ ਆ ਕਿ ਬਹੁਤ ਸਾਰੇ ਲੋਕ ਪੁੱਛਦੇ ਆ ਕਿ ਉਹ ਕੀ ਬਣਿਆ, ਉਹਦਾ ਜਿਹੜਾ ਸੱਦਾ ਦਿੱਤਾ ਗਿਆ ਸੀਗਾ ਔਰ ਇਸ ਸੱਦੇ ਦਾ ਲੋਕਾਂ ਨੇ ਕਿਹੋ ਜਿਹਾ ਹੁੰਗਾਰਾ ਜਿਹੜਾ ਜੀ ਉਹ ਭਰਿਆ। ਇੱਕ ਪਾਸੇ ਅੱਜ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਦੀਆਂ
ਫੋਟੋ ਲੱਗੇ ਫੋਨ ਜਿਹੜੇ ਨੇ ਉਹਦੇ ਇਸ਼ਤਿਹਾਰ ਅਖਬਾਰਾਂ ਦੇ ਵਿੱਚ ਘੁੰਮ ਰਹੇ ਨੇ। ਸਮਾਰਟ ਕਨੈਕਟ, ਸਮਾਰਟ ਪ੍ਰਗਤੀ, ਹੁਣ ਇਹ ਨਹੀਂ ਪਤਾ ਇਹਦੇ ਵਿੱਚ ਕਨੈਕਸ਼ਨ ਕਿਹਦਾ ਜਿਹੜਾ ਵੀ ਉਹ ਦਿੱਤਾ ਜਾ ਰਿਹਾ ਫੋਨ ਦੇ ਵਿੱਚ, ਕਿਉਂਕਿ ਇਹ ਕਿਹਾ ਗਿਆ ਸੀਗਾ ਕਿ ਰਿਲਾਇੰਸ ਦੇ ਨਾਲ ਸਾਈਨ ਕੀਤੇ ਗਏ ਆ, ਰਿਲਾਇੰਸ ਦਾ ਹੋਊਗਾ ਕਿਹਦਾ ਹੋਊਗਾ। ਪਰ ਦੂਜੇ ਪਾਸੇ ਜਿਹੜੇ ਇਹਨੇ ਪੰਜਾਬ ਦੇ ਵਿੱਚ ਧੜਾ ਧੜ ਫੋਨ ਲਏ ਗਏ ਸੀ, ਕਿਉਂਕਿ ਚੋਗਾ ਹੀ ਏਦਾਂ ਦਾ ਪਾਇਆ ਗਿਆ ਸੀਗਾ। ਔਰ ਹਰ ਘਰ ਦੇ ਵਿੱਚ ਜੀਓ ਦੇ ਫੋਨ ਜਿਹੜੇ ਉਹ ਸੀਗੇ। ਹੁਣ ਜਿਹੜਾ ਜੀ ਜਦੋਂ ਕਿਸਾਨ ਜਥੇਬੰਦੀਆਂ ਨੇ ਸੱਦਾ ਦਿੱਤਾ ਵੀ ਇਹਦਾ ਬਾਈਕਾਟ ਕਰੋ, ਤਾਂ ਇਹਦਾ ਜਿਹੜਾ ਜੀ ਬਹੁਤ ਵੱਡਾ ਅਸਰ ਇਸ ਵੇਲੇ ਪੈ ਰਿਹਾ ਪੰਜਾਬ ਦੀ ਮਾਰਕੀਟ ਤੇ, ਖਾਸ ਤੌਰ ਦੇ ਉੱਤੇ। ਪਿਛਲੇ ਦਿਨ ਵੀ ਮੈਂ ਗੱਲ ਕੀਤੀ ਸੀ ਕਿ ਜਿਹੜੀ ਟਰਾਈ ਹੈ, ਟੈਲੀਕਾਮ ਅਥਾਰਟੀ, ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ, ਉਹਦੇ ਕੋਲੇ ਭੱਜੀ ਗਈ ਹੈ ਇਹ ਕੰਪਨੀ। ਇਹ ਆਖਿਆ ਕਿ ਜਿਹੜੀਆਂ ਦੂਜੀਆਂ ਕੰਪਨੀਆਂ ਨੇ ਉਹ ਮੇਰਾ ਖੇਡ ਵਿਗਾੜ ਰਹੀਆਂ ਨੇ, ਜਿਹਦੇ ਵਿੱਚ ਏਅਰਟੈਲ ਤੇ ਵੋਡਾਫੋਨ ਦਾ ਨਾਮ ਜਿਹੜਾ ਉਹ ਲਿਆ ਗਿਆ। ਜਦੋਂ ਜੀਓ ਆਇਆ ਸੀਗਾ ਉਦੋਂ ਇਹ ਦੋ ਕੰਪਨੀਆਂ ਟਰਾਈ ਕੋਲੇ ਗਈਆਂ ਸੀਗੀਆਂ ਵੀ ਇਹਨੂੰ ਰੋਕੋ, ਇਹ ਮੁਫਤ ਜਿਹੜੇ ਸਿਮ ਦੇ ਰਿਹਾ, ਮੁਫਤ ਇਹ ਕਹਿ ਰਿਹਾ ਕਿ 6 ਮਹੀਨੇ ਤੁਹਾਨੂੰ ਕਿਰਾਇਆ ਦੇਣ ਦੀ ਲੋੜ ਨਹੀਂ। ਲੋਕਾਂ ਨੇ ਉਦੋਂ ਲੈ ਲਏ ਔਰ ਦੇਸ਼ ਭਰ ਦੇ ਵਿੱਚ ਸਭ ਤੋਂ ਵੱਧ ਮਾਰਕੀਟ ਸ਼ੇਅਰ ਜਿਹੜਾ 35.19 ਰਿਲਾਇੰਸ ਜੀਓ ਦਾ ਜਿਹੜਾ ਉਹ ਹੈ, ਜਿਹੜਾ ਕਿ ਨਵੰਬਰ 16 ਦੇ ਵਿੱਚ ਸਿਰਫ 4.72% ਸੀ। ਮੁਲਕ ਦੇ ਵਿੱਚ ਵੋਡਾਫੋਨ 25.73%, ਏਅਰਟੈਲ 28.44%, BSNL 10.36% ਮਾਰਕੀਟ ਸ਼ੇਅਰ ਹੈ। ਪੰਜਾਬ ਦੇ ਵਿੱਚ ਰਿਲਾਇੰਸ ਦੀ ਜਿਹੜੀ ਹੈ ਜੀ ਉਹ ਚਾਂਦੀ ਰਹੀ ਹੈ, ਪਰ ਹੁਣ ਜੀਓ ਨੂੰ ਜਿਹੜਾ ਜੀ ਇਹ ਮਹਿੰਗਾ ਪੈਣਾ ਸ਼ੁਰੂ ਹੋ ਗਿਆ। ਇਸ ਵੇਲੇ ਜਿਹੜਾ ਪੰਜਾਬ ਦੇ ਹਰ ਘਰ ਦੇ ਵਿੱਚ 7 ਕਨੈਕਸ਼ਨ ਨੇ। ਇਹਨਾਂ ਕਨੈਕਸ਼ਨਾਂ ਦੇ ਵਿੱਚੋਂ 1,39,00,000 35.99% ਟੋਟਲ ਫੋਨਾਂ ਦਾ ਹੈ। ਮਤਲਬ ਕਿ ਪੰਜਾਬ ਦੇ ਵਿੱਚ ਜੰਮਦੇ ਬੱਚੇ ਦੇ ਹਿੱਸੇ ਇੱਕ ਮੋਬਾਈਲ ਕਨੈਕਸ਼ਨ ਆਉਂਦਾ। ਜੀਓ ਨੇ ਜਦੋਂ ਸ਼ੁਰੂ ਕੀਤਾ ਸੀਗਾ ਜੀ, ਸਭ ਤੋਂ ਵੱਧ ਲਾਲਚ ਦੇ ਵਿੱਚ ਪੰਜਾਬੀ ਫਸੇ। ਦਿੱਲੀ ਮੋਰਚੇ ਦੇ ਵਿੱਚ ਇਹਦੇ ਬਾਈਕਾਟ ਦੀ ਜਦੋਂ ਗੱਲ ਜਿਹੜੀ ਜੀ ਉਹ ਆਈ, ਲੋਕਾਂ ਨੂੰ ਲੱਗਿਆ ਕਿ ਸ਼ਾਇਦ ਇਹਦਾ ਅਸਰ ਜਿਹੜਾ ਉਹ ਨਹੀਂ ਪੈਣਾ। ਪਰ ਹੁਣ ਜਿਹੜੇ ਅੰਕੜੇ ਨੇ ਉਹ ਇਹ ਕਹਿ ਰਹੇ ਆ ਕਿ ਜੀਓ ਦੇ ਜਿਹੜੇ ਚਾਲੂ ਕਨੈਕਸ਼ਨ ਨੇ ਉਹਨਾਂ ਦੀ ਦਰ ਵੀ ਜਿਹੜੀ ਆ ਉਹ ਘਟਣ ਲੱਗੀ ਹੈ। ਪੰਜਾਬ 'ਚ ਚਾਲੂ ਵਰ੍ਹੇ ਦੇ ਸਤੰਬਰ ਮਹੀਨੇ ਦੇ ਵਿੱਚ ਜੀਓ ਦੇ ਜਿਹੜੇ ਡੈੱਡ ਪਏ ਕਨੈਕਸ਼ਨ ਨੇ ਉਹਨਾਂ ਦੀ ਦਰ 33.44% ਹੋ ਗਈ ਹੈ। ਜਨਵਰੀ 19 ਦੇ ਵਿੱਚ ਇਹ 20.16% ਸੀ। ਰਿਲਾਇੰਸ ਜੀਓ ਦੇ ਪੰਜਾਬ ਦੇ ਵਿੱਚ 1,39,00,000 ਕਨੈਕਸ਼ਨਾਂ ਦੇ ਵਿੱਚੋਂ ਸਿਰਫ 66.56% ਕਨੈਕਸ਼ਨ ਵਰਤੋਂ ਦੇ ਵਿੱਚ ਨੇ, ਜਦੋਂ ਕਿ ਦੇਸ਼ ਭਰ ਦੇ ਵਿੱਚ ਜੀਓ ਦੇ 78.76% ਕਨੈਕਸ਼ਨ ਐਕਟਿਵ ਨੇ। ਪੰਜਾਬ ਦੇ ਵਿੱਚ ਏਅਰਟੈਲ ਕੰਪਨੀ ਦੇ 97.78%, ਆਈਡੀਆ ਦੇ 88.93%, BSNL ਦੇ 39.24% ਕਨੈਕਸ਼ਨ ਜਿਹੜੇ ਨੇ ਉਹ ਐਕਟਿਵ ਨੇ। ਔਰ ਪੰਜਾਬ ਦੇ ਵਿੱਚ ਕੱਲੇ ਸਤੰਬਰ ਮਹੀਨੇ ਸਿਮ ਇੱਕ ਕੰਪਨੀ ਤੋਂ ਦੂਜੀ ਕੰਪਨੀ ਦੇ ਵਿੱਚ ਤਬਦੀਲ ਕਰਾਉਣ ਦੀਆਂ 10,000 ਐਪਲੀਕੇਸ਼ਨ ਕੰਪਨੀ ਕੋਲੇ ਪੁੱਜੀਆਂ, ਜਿਹਦੇ ਵਿੱਚ ਜੀਓ ਪ੍ਰਮੁੱਖ ਸ਼ਾਮਲ ਹੈ। ਇਹ ਸਤੰਬਰ ਦੇ ਅੰਕੜੇ। ਔਰ ਜਿਹੜੇ ਉਸ ਤੋਂ ਬਾਅਦ, ਕਿਉਂਕਿ ਬਾਈਕਾਟ ਜਿਹੜਾ ਵੀ ਉਹ ਬਾਅਦ ਦੇ ਵਿੱਚ ਸੱਦਾ ਦਿੱਤਾ ਗਿਆ, ਔਰ ਇਸ ਵੇਲੇ ਜਿਹੜਾ ਜੀਓ ਜਿਹੜਾ ਟਰਾਈ ਕੋਲੇ ਗਿਆ ਉਹਦੇ ਵਿੱਚ ਉਹਨੇ ਇਸ ਚੀਜ਼ ਨੂੰ ਆਧਾਰ ਬਣਾਇਆ ਕਿ ਸਾਡੇ ਕੋਲੇ ਜਿਹੜੀਆਂ ਪੋਰਟ ਕਰਨ ਦੀਆਂ ਐਪਲੀਕੇਸ਼ਨਸ ਨੇ ਉਹੋ ਹੀ ਸੰਭਾਲੀਆਂ ਨਹੀਂ ਜਾ ਰਹੀਆਂ। ਜਿਹੜੇ ਲੋਕ ਨੇ ਉਹ ਰਿਕਾਰਡਿੰਗ ਕਰਕੇ ਪਾ ਰਹੇ ਆ ਕਿ ਜਦੋਂ ਫੋਨ ਆਉਂਦਾ ਵਾਪਸ ਵੀ ਤੁਸੀਂ ਕਿਉਂ ਇਹਨੂੰ ਪੋਰਟ ਕਰਾ ਰਹੇ ਹੋ, ਇੱਥੋਂ ਤੁਹਾਨੂੰ ਮੁਸ਼ਕਿਲ ਜਿਹੜੀ ਜੀ ਉਹ ਆ ਰਹੀ ਹੈ। ਤੇ ਲੋਕਾਂ ਨੇ ਸ਼ੁਗਲ ਵੀ ਜਿਹੜਾ ਜੀ ਉਹ ਬਣਾ ਲਿਆ ਹੋਇਆ ਇੱਕ ਕਿਸਮ ਦੇ ਨਾਲ। ਜਿਹੜੇ ਨਵੇਂ ਤਾਂ ਕਨੈਕਸ਼ਨ ਜਿਹੜੇ ਜੀ ਉਹ ਛੱਡੋ, ਨਵੇਂ ਤਾਂ ਜਿਹੜੇ ਉਹ ਕੀ ਆਉਣੇ ਆ, ਜਿਹੜੇ ਪੁਰਾਣੇ ਨੇ ਉਹ ਬੜੀ ਤੇਜ਼ੀ ਦੇ ਨਾਲ ਪੋਰਟ ਹੋ ਰਹੇ ਆ। ਔਰ ਸਭ ਤੋਂ ਵੱਧ ਜਿਹੜਾ ਜਾ ਰਹੇ ਆ ਉਹ ਏਅਰਟੈਲ ਤੇ ਜਿਹੜੀ ਵੋਡਾਫੋਨ ਹੈ ਉਹਦੇ ਵਿੱਚ ਜਾ ਰਹੇ ਆ। ਇਹ ਕੰਪਨੀਆਂ ਉਹ ਨੇ ਜਿਹੜੀਆਂ ਘਾਟੇ ਦੇ ਵਿੱਚ ਚੱਲ ਰਹੀਆਂ ਨੇ। ਔਰ ਜਿਹੜੀ ਕੰਪਨੀ ਮੁਲਕ ਭਰ ਦੇ ਵਿੱਚੋਂ ਸਭ ਤੋਂ ਵੱਧ ਪੈਸਾ ਕਮਾ ਰਹੀ ਆ ਉਹ ਜੀਓ ਹੀ ਜਿਹੜੀ ਉਹ ਹੈ। ਬਾਕੀ ਮੁਲਕ ਦੇ ਵਿੱਚ ਦੇਖੋ ਇਹਦਾ ਅਸਰ ਸ਼ਾਇਦ ਉਹਨਾਂ ਨਾ ਮਿਲੇ, ਪਰ ਪੰਜਾਬ, ਕਿਉਂਕਿ ਪੰਜਾਬ ਦੇ ਵਿੱਚ ਇੱਕ ਨਾ ਤੁਸੀਂ ਇਹ ਲੈ ਕੇ ਚੱਲੋ ਕਿ ਇੱਥੇ ਕਨੈਕਸ਼ਨ ਹੈ ਬੜੇ ਨੇ। ਹਰ ਬੰਦਾ 2-2 ਫੋਨ 3-3 ਫੋਨ ਨਹੀਂ ਸਕਦਾ। ਇੱਕ ਘਰ ਦੇ ਵਿੱਚ 7-7 ਕਨੈਕਸ਼ਨ ਨੇ ਤੇ ਉਹਨਾਂ ਹੀ ਅਸਰ ਜਿਹੜਾ
ਜੇ ਇਹਨਾਂ ਦੇ ਉੱਤੇ ਜਿਹੜਾ ਉਹ ਮੰਥਲੀ ਰੂਪ ਦੇ ਵਿੱਚ ਪੈਣਾ, ਜੇ ਨਾ ਪਿਆ ਹੁੰਦਾ ਤੇ ਭੱਜਦੇ ਨਹੀਂ ਸੀ ਤਰਾਈ ਵੱਲ ਨੂੰ। ਔਰ ਇਹ ਸ਼ਾਇਦ ਪਹਿਲੀ ਵਾਰੀ ਆ ਕਿ ਕਿਸੇ ਜਗ੍ਹਾ ਦੇ ਉੱਤੇ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਨੂੰ ਇਉਂ ਜਿਹੜਾ ਜੀ ਇਹ ਸੇਕ ਲੱਗਿਆ ਔਰ ਸਿੱਧਾ ਨਾਮ ਲੈ ਕੇ ਉਹਨਾਂ ਦਾ ਵਿਰੋਧ ਜਿਹੜਾ ਉਹ ਹੋਣਾ ਸ਼ੁਰੂ ਹੋਇਆ ਜੀ। ਤੇ ਅੱਗੇ ਗੱਲ ਕਰਦੇ ਹਾਂ ਖੇਤੀ ਕਾਨੂੰਨਾਂ ਦੇ ਵਿਰੋਧ ਨੂੰ ਲੈ ਕੇ। ਉਸ ਸੰਘਰਸ਼ ਦੇ ਵਿੱਚ 5 ਜਾਨਾਂ ਹੋਰ ਗਈਆਂ। ਦੇਖੋ, ਇਹ ਬੜੀਆਂ ਫਿਕਰਮੰਦੀ ਵਾਲੀਆਂ ਜਿਹੜੀਆਂ ਉਹ ਖਬਰਾਂ ਨੇ ਕਿ ਮੌਤਾਂ ਜਿਹੜੀਆਂ ਨੇ ਉਹ ਲਗਾਤਾਰ ਹੋ ਰਹੀਆਂ ਨੇ ਔਰ ਬਹੁਤ ਜ਼ਿਆਦਾ ਹੁਣ ਹੋ ਰਹੀਆਂ ਨੇ। ਵੱਖ-ਵੱਖ ਥਾਵਾਂ ਦੇ ਉੱਤੇ 5 ਕਿਸਾਨ ਜਿਹੜੇ ਨੇ ਜੀ ਉਹ ਮੌਤ ਦੇ ਮੂੰਹ ਜਾ ਪਏ ਨੇ। ਇਹਦੇ ਵਿੱਚੋਂ 2 ਨੌਜਵਾਨ ਦਿੱਲੀ ਜਾਂਦੇ ਜ਼ਖਮੀ ਹੋਏ ਨੇ। ਪਿੰਡ ਫਤਿਹਗੜ੍ਹ ਛੰਨਾ ਦਾ 35 ਸਾਲਾ ਕਿਸਾਨ ਭੀਮ ਸਿੰਘ ਦਿੱਲੀ ਦੇ ਵਿੱਚ ਚੱਲ ਰਹੇ ਧਰਨੇ ਦੇ ਦੌਰਾਨ ਉਹਦੀ ਮੌਤ ਹੋ ਗਈ। ਉਹ ਸਿੰਘੂ ਬਾਰਡਰ ਦੇ ਉੱਤੇ ਇੱਕ ਡੂੰਘਾ ਨਾਲਾ ਉਹਦੇ ਵਿੱਚ ਡਿੱਗ ਪਿਆ। ਉਹਦਾ ਡਿਸਟ੍ਰਿਕਟ ਭਾਵੇਂ ਸੰਗਰੂਰ ਦਾ ਪਿੰਡ ਝਲੇੜੀ ਸੀ, ਪਰ ਉਹ 16 ਸਾਲਾਂ ਤੋਂ ਸਮਾਣਾ ਦੇ ਪਿੰਡ ਫਤਿਹਗੜ੍ਹ ਛੰਨਾ ਦੇ ਵਿੱਚ ਸਹੁਰੇ ਘਰ ਪੱਕੇ ਤੌਰ ਦੇ ਉੱਤੇ ਰਹਿ ਰਿਹਾ ਸੀ। ਉਹਦੀ ਪਤਨੀ, ਪੁੱਤਰ ਤੇ ਇੱਕ ਧੀ ਪਿੱਛੇ ਜਿਹੜਾ ਦੀ ਉਹ ਰਹਿ ਗਿਆ। ਭਾਰਤੀ ਕਿਸਾਨ ਯੂਨੀਅਨ ਦੇ ਨਾਲ ਸੰਬੰਧਿਤ ਸੀ ਔਰ ਇਹ ਕਿਹਾ ਜਾ ਰਿਹਾ ਹੈ ਕਿ ਪਿੰਡੋਂ ਜਿਹੜਾ ਇਸ ਪਿੰਡ ਦੇ ਵਿੱਚੋਂ 30 ਬੰਦੇ ਤੇ 11 ਔਰਤਾਂ ਜਿਹੜੀਆਂ ਦਿੱਲੀ ਧਰਨੇ ਦੇ ਵਿੱਚ ਸ਼ਾਮਲ ਨੇ, ਜਿਹਦੇ ਵਿੱਚ ਇਹ ਜਿਹੜਾ ਮ੍ਰਿਤਕ ਸੀ ਉਹਦੀ ਸੱਸ ਵੀ ਸ਼ਾਮਲ ਹੈ। ਦਿੱਲੀ ਦੀ ਟਿੱਕਰੀ ਸਰਹੱਦ ਦੇ ਉੱਤੇ ਖੇਤੀ ਕਾਨੂੰਨਾਂ ਖਿਲਾਫ ਜਿਹੜਾ ਦੀ ਸੰਘਰਸ਼ ਲੜ ਰਹੇ ਪਿੰਡ ਤੁੰਗਵਾਲੀ ਬਠਿੰਡਾ ਦਾ ਨੌਜਵਾਨ ਕਿਸਾਨ ਜੈ ਸਿੰਘ 37 ਸਾਲਾਂ ਦਾ, ਉਹਦੀ ਸਵੇਰੇ 4 ਵਜੇ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋਈ ਹੈ। ਉਹਨੂੰ 4 ਵਜੇ ਦਿਲ ਦਾ ਦੌਰਾ ਪਿਆ, ਉਹਨੂੰ ਪਸੀਨਾ ਆਇਆ ਉਸ ਵੇਲੇ ਔਰ ਨਾਲ ਦੇ ਜਿਹੜੇ ਸਾਥੀ ਨੇ ਰਸਤੇ ਨੇ ਤੇ ਉਹਦੀ ਮੌਤ ਹੋ ਗਈ। ਉਹ ਟਿੱਕਰੀ ਸਰਹੱਦ ਦੇ ਉੱਤੇ ਸੰਘਰਸ਼ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਜਿਹੜਾ ਉਹ ਸ਼ਾਮਿਲ ਸੀਗਾ। ਪਿੱਛੇ ਉਹਦੀ ਪਤਨੀ, 11 ਤੇ 12 ਸਾਲ ਦੀਆਂ 2 ਧੀਆਂ ਤੇ 10 ਸਾਲ ਦਾ ਪੁੱਤ ਜਿਹੜਾ ਉਹ ਰਹਿ ਗਿਆ। ਪਰਿਵਾਰ ਦੇ ਵਿੱਚ ਹੁਣ ਕੋਈ ਕਮਾਊ ਬੰਦਾ ਨਹੀਂ ਰਿਹਾ। ਵੇਖਣਾ ਹੋਊਗਾ ਕਿ ਇਹਦੇ ਵਾਸਤੇ ਜਿਹੜਾ ਵੀ ਸਰਕਾਰ ਕੀ ਕਰਦੀ ਹੈ। ਜਿਹੜੇ ਥਾਣਾ ਝਨੀਰ ਦੇ ਪਿੰਡ ਫੱਤਾ ਮਲੋਕਾ ਦੇ ਨੌਜਵਾਨ ਕਿਸਾਨ ਜਤਿੰਦਰ ਸਿੰਘ 26 ਸਾਲਾਂ ਦਾ ਸੀਗਾ, ਇਹਦੀ ਸੜਕ ਹਾਦਸੇ ਦੇ ਵਿੱਚ ਮੌਤ ਹੋਈ। ਉਹ ਟਰਾਲੀ ਦੇ ਵਿੱਚ ਬਹਿ ਕੇ ਜਾ ਰਿਹਾ ਸੀ। ਹਿਸਾਰ ਦੇ ਕੋਲੇ ਟਰੈਕਟਰ ਦੇ ਵਿੱਚ ਕੋਈ ਨੁਕਸ ਪੈ ਗਿਆ। ਉਹ ਠੀਕ ਕਰਨ ਲਈ ਥੱਲੇ ਉਤਰਿਆ ਤਾਂ ਪਿੱਛੋਂ ਤੇਜ਼ ਰਫ਼ਤਾਰ ਆਉਂਦੇ ਟਰੱਕ ਦੀ ਲਪੇਟ ਦੇ ਵਿੱਚ ਆ ਗਿਆ ਔਰ ਉਹਦੀ ਮੌਤ ਹੋ ਗਈ। ਇੱਥੇ ਬਲਾਚੌਰ ਦੇ ਏਰੀਏ ਦੇ ਪਿੰਡ ਮੱਖੋਵਾਲ ਦਾ ਗੁਰਪ੍ਰੀਤ ਸਿੰਘ 21 ਸਾਲਾਂ ਦਾ ਜਿਹੜਾ ਸੀਗਾ ਜੀ, ਉਹ ਵੀ ਟਰੈਕਟਰ ਟਰਾਲੀ ਰਾਹੀਂ ਕਿਸਾਨ ਅੰਦੋਲਨ ਦੇ ਵਿੱਚ ਹਿੱਸਾ ਲੈਣ ਲਈ ਦਿੱਲੀ ਜਾ ਰਿਹਾ ਸੀ। ਸ਼ਾਹਬਾਦ ਮਾਰਕੰਡਾ ਦੇ ਕੋਲੇ ਤੇਜ਼ ਰਫ਼ਤਾਰ ਟਿੱਪਰ ਦੇ ਨਾਲ ਟਰੈਕਟਰ ਦੀ ਟੱਕਰ ਹੋ ਗਈ, ਜਿਹਦੇ ਕਰਕੇ ਉਹਦੀ ਮੌਤ ਹੋ ਗਈ। ਔਰ ਪਿੰਡ ਹਸੈਨਪੁਰਾ ਦਾ ਇੱਕ ਕਿਸਾਨ ਰਣਧੀਰ ਸਿੰਘ ਬੈਂਸ ਜਿਹੜਾ ਸੀਗਾ, ਉਹਦੀ ਵੀ ਤਬੀਅਤ ਦਿੱਲੀ ਇਸ ਅੰਦੋਲਨ ਦੇ ਦੌਰਾਨ ਵਿਗੜ ਗਈ। ਉਹਨੂੰ ਜਿਹੜਾ ਪਿੰਡ ਭੇਜਿਆ ਗਿਆ, ਰਸਤੇ ਦੇ ਵਿੱਚ ਆਉਂਦਿਆਂ ਉਹਦੀ ਮੌਤ ਜਿਹੜੀ ਰਣਧੀਰ ਸਿੰਘ ਬੈਂਸ ਦੀ ਵੀ ਹੋ ਗਈ। ਇੰਨੀਆਂ ਮੌਤਾਂ ਇੱਕ ਦਿਨ ਦੇ ਵਿੱਚ ਜਿਹੜੀਆਂ ਹੋਈਆਂ ਨੇ, 5 ਮੌਤਾਂ। 27 ਮੌਤਾਂ ਹੁਣ ਤੱਕ ਹੋ ਚੁੱਕੀਆਂ ਹੋਈਆਂ ਨੇ ਅੱਜ ਤੱਕ, ਜਿਹੜੀਆਂ ਇਸ ਦਿੱਲੀ ਜਦੋਂ ਤੋਂ ਜਾ ਕੇ ਇਹ ਕਿਸਾਨ ਦੇ ਉਸ ਵਿੱਚ। ਜੀ ਬੜੀ ਮਾੜੀ ਖਬਰ ਹੈ ਜੀ। ਤੇ ਅੱਗੇ ਗੱਲ ਕਰਦੇ ਹਾਂ SYL ਨਹਿਰ ਦਾ ਮੁੱਦਾ ਆ, ਜਿਹੜਾ ਉਹ ਜਦੋਂ ਜੀ ਕਰਦਾ ਆ ਜਿਹੜੇ ਲੀਡਰ ਆ ਉਹ ਕੱਢ ਲੈਂਦੇ ਆ ਪੋਲੀਟੀਸ਼ੀਅਨ, ਪਰ ਹੁਣ ਵੀ ਇਸ ਦਾ ਨਾਂ ਤੇ ਫੁੱਟ ਪਾਉਣ ਦੇ ਚੱਕਰਾਂ ਦੇ ਵਿੱਚ BJP ਆਗੂ ਫੇਲ ਹੋਏ ਆ। ਦੇਖੋ, ਇਹ ਮੁੱਦਾ ਇਸ ਤਰ੍ਹਾਂ ਦਾ ਹੈ ਕਿ ਆਪਾਂ ਤਾਂ ਦਹਾਕਿਆਂ ਤੋਂ ਹੁਣ ਦੇਖਦੇ ਆਉਂਦੇ ਹਾਂ ਕਿ ਜਦੋਂ ਜ਼ਰੂਰਤ ਪੈਂਦੀ ਆ ਉਦੋਂ ਇਹਨੂੰ ਝੋਲੇ ਚੋਂ ਕੱਢ ਲਿਆ ਜਾਂਦਾ। ਇਹਦੇ ਉੱਤੇ ਰਜਮੀ ਸਿਆਸਤ ਹੁੰਦੀ ਹੈ। ਬੜੇ ਵੱਡੇ ਵੱਡੇ ਹੋਰਡਿੰਗ ਲੱਗਦੇ ਆ ਕਿ SYL ਦੇ ਮੁੱਦੇ ਤੇ ਕੋਈ ਵੀ ਕੁਰਬਾਨੀ ਦੇਣ ਦੇ ਵਾਸਤੇ ਮੈਂ ਤਿਆਰ ਹਾਂ। ਕਦੀ ਕੋਈ ਸਰਕਾਰ ਜਿਹੜੀ ਹੈ ਜੀ ਉਹ ਇਹ ਕਹਿੰਦੀ ਇੱਕ ਪਾਣੀਆਂ ਦਾ ਰਾਖਾ ਹੀ ਮੈਂ ਆ। ਕਦੇ ਜਿਹੜੀ ਕੋਈ ਸਰਕਾਰ ਆ ਉਹ ਇਹ ਕਹਿੰਦੀ ਆ ਕਿ ਅਸੀਂ ਤਾਂ ਕੰਮ ਹੀ ਨਿਬੇੜ ਦਿੱਤਾ SYL ਵਾਲਾ, ਉਹ ਜ਼ਮੀਨਾਂ ਵਾਪਸ ਕਰਤੀਆਂ ਨੇ, ਡੀਨੋਟੀਫਾਈ ਕਰਤਾ ਤੇ ਨਹਿਰ ਪੂਰ ਦਿੱਤੀ ਹੈ। ਏਦਾਂ ਦੀਆਂ ਗੱਲਾਂ ਵੀ ਜਿਹੜੀਆਂ ਉਹ ਹੁੰਦੀਆਂ ਰਹੀਆਂ ਨੇ। ਭਾਰਤੀ ਜਨਤਾ ਪਾਰਟੀ ਦੇ ਵੱਲੋਂ ਵਰਤੇ ਜਾ ਰਹੇ ਜਿੰਨੇ ਹਥਿਆਰ ਨੇ ਉਹ ਖੁੰਡੇ ਹੋ ਰਹੇ ਇੱਕ ਕਰਕੇ। ਪਿਛਲੇ ਕੁਝ ਦਿਨਾਂ ਤੋਂ ਜਿਹੜੀ ਖਾਸ ਤੌਰ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੀ ਹਰਿਆਣੇ ਵਾਲੀ ਲੀਡਰਸ਼ਿਪ ਹੈ, ਉਹਨੇ ਇੱਕ ਵਾਰੀ ਫੇਰ ਇਹਨੂੰ ਉਭਾਰਨ ਦੇ ਯਤਨ ਕੀਤੇ ਔਰ ਇਹਨਾਂ
ਯਤਨਾਂ ਦੇ ਵਿੱਚ ਉਹਨੇ ਇਹ ਗੱਲ ਕਹੀ ਕਿ SYL ਵਾਲਾ ਵੀ ਜਿਹੜਾ ਮਾਮਲਾ ਹੱਲ ਹੋ ਜਾਣਾ ਚਾਹੀਦਾ, ਕਿਉਂਕਿ ਉਹਨਾਂ ਨੂੰ ਇਹ ਲੱਗਿਆ ਕਿ SYL ਵਾਲਾ ਮੁੱਦਾ ਜਦੋਂ ਆਊਗਾ, ਹਰਿਆਣੇ ਦੇ ਜਿਹੜੇ ਕਿਸਾਨ ਨੇ ਉਹ ਪੰਜਾਬ ਦੇ ਕਿਸਾਨਾਂ ਨਾਲ ਭਿੜ ਪੈਣਗੇ ਤੇ ਉਹ ਮੋਰਚੇ ਦੇ ਵਿੱਚੋਂ ਵਾਪਸੀ ਹੋ ਜੂ। ਫਿਰ ਜਿਹੜਾ ਇਹ ਅੰਦੋਲਨ ਆ ਉਹਦਾ ਲੱਕ ਟੁੱਟੂਗਾ, ਅੱਧਾ ਉਹ ਰਹਿ ਜੂਗਾ। ਪਰ ਜਿੰਨੀਆਂ ਗੱਲਾਂ ਪੋਜ਼ਿਟਿਵ ਆਪਾਂ ਸਾਂਝੀਆਂ ਕਰਦੇ ਰਹੇ ਹਾਂ ਪਿਛਲੇ ਦਿਨਾਂ ਤੋਂ, ਉਹਨਾਂ ਦੇ ਵਿੱਚ ਇਹ ਨਾਲ ਲੱਗਵੀਂ ਹੋਰ ਗੱਲ ਇਹ ਆ ਕਿ ਨਾ ਪੰਜਾਬ ਦੀਆਂ ਕਿਸਾਨੀ ਧਿਰਾਂ ਨੇ, ਨਾ ਹਰਿਆਣੇ ਦੀਆਂ ਕਿਸਾਨੀ ਧਿਰਾਂ ਨੇ ਇਹਦੇ ਉੱਤੇ ਕੋਈ ਕਾਨੂੰਨ ਨਹੀਂ ਦਿੱਤਾ। ਜਿਹੜੇ ਫੁੱਟ ਪਾਊ ਕੁਛ ਮਾਈਕਾਂ ਵਾਲੇ ਫਿਰਦੇ ਨੇ ਵੀ ਉਧਰੋਂ ਉਹਨੂੰ ਜਾ ਕੇ ਪੁੱਛ ਲਿਆ, ਕੋਈ ਉਧਰੋਂ ਜਾ ਕੇ ਪੁੱਛ ਲਿਆ, ਜਿਵੇਂ ਉਹ ਪੂਛ ਨੂੰ ਅੱਗ ਲੱਗੀ ਹੁੰਦੀ ਹੈ ਵੀ ਕਿਸੇ ਤਰੀਕੇ ਦੇ ਨਾਲ ਭੜਕਾਇਆ ਜਾਵੇ, ਉਹਨਾਂ ਨੇ ਮਾਈਕ ਬਥੇਰੇ ਲੋਕਾਂ ਦੇ ਮੂੰਹਾਂ 'ਚ ਤੁੰਨ ਕੇ ਵੇਖ ਲਏ। ਇਹਦੇ ਬਾਰੇ ਜਿਹੜਾ ਵੀ ਉਹ ਕੀ ਕਹਿਣਾ। ਹਰਿਆਣੇ ਦੇ ਬੈਠੇ ਕਿਸਾਨ ਇਹ ਕਹਿੰਦੇ ਆ ਕਿ ਅਸੀਂ ਆਪਣੇ ਵੱਡੇ ਭਰਾ ਨਾਲ ਬੈਠੇ ਆ, ਇਹ ਮਸਲਾ ਕੋਈ ਵੱਡਾ ਮਸਲਾ ਨਹੀਂ ਹੈਗਾ, ਇਹਨੂੰ ਅਸੀਂ ਬਾਅਦ ਦੇ ਵਿੱਚ ਨਿੱਠ ਲਵਾਂਗੇ। ਅੱਜ ਉਹ ਕਹਿੰਦੇ ਕਿ ਖੇਤੀ ਕਾਨੂੰਨ ਜਿਹੜੇ ਆ ਉਹ ਸਾਡੇ ਵਾਸਤੇ ਵੱਡਾ ਮਸਲਾ। ਇਹੀ ਇਸ ਸੰਘਰਸ਼ ਦੀ ਜਿਹੜੀ ਜੀ ਉਹ ਪ੍ਰਾਪਤੀ ਸ਼ਾਇਦ ਕਿਤੇ ਨਾ ਕਿਤੇ ਲੋਕ ਇਸ ਚੀਜ਼ ਨੂੰ ਸਮਝੇ ਕਿ ਸਾਨੂੰ ਇਹ ਲੋਕ ਤਾਂ ਲੜਾਉਂਦੇ ਰਹੇ ਆ ਇਹੋ ਜਿਹੇ ਮੁੱਦਿਆਂ ਦੇ ਉੱਤੇ। ਸਿਆਸੀ ਲੋਕਾਂ ਨੇ ਅਜਿਹੇ ਮੁੱਦੇ ਜਿਹੜੇ ਆ ਉਹ ਹਮੇਸ਼ਾ ਜਿਉਂਦੇ ਰੱਖੇ ਤਾਂ ਕਿ ਜਦੋਂ ਲੋੜ ਪਏ ਵੋਟਾਂ ਦੇ ਵਿੱਚ ਉਹਨਾਂ ਮੁੱਦਿਆਂ ਨੂੰ ਵਰਤਿਆ ਜਾ ਸਕੇ। ਬਿਨਾਂ ਕਿਸੇ ਸ਼ੱਕ ਦੇ ਦੋਨਾਂ ਸੂਬਿਆਂ ਦੇ ਵਿਚਾਲੇ ਇਹ ਮੁੱਦਾ ਕੁੜੱਤਣ ਪੈਦਾ ਕਰਦਾ ਰਿਹਾ ਸਮੇਂ ਦੇ ਉੱਤੇ। ਪੰਜਾਬ ਵਾਲਿਆਂ ਨੇ ਕਦੀ ਨਹਿਰਾਂ ਪੂਰੀਆਂ, ਹਰਿਆਣਾ ਵਾਲਿਆਂ ਦੇ ਵੱਲ ਉਹਨਾਂ ਨੇ ਪੁੱਟਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ, ਪਰ ਇਹ ਕੁੜੱਤਣ ਇਸ ਵੇਲੇ ਕਿਤੇ ਨਹੀਂ ਜਿਹੜਾ ਉਹ ਦਿਸਦੀ। ਇਹ 1982 ਦੇ ਵਿੱਚ ਇਸ ਨਹਿਰ ਦਾ ਨੀਂਹ ਪੱਥਰ ਪਟਿਆਲਾ ਦੇ ਪਿੰਡ ਕਪੂਰੀ ਦੇ ਵਿੱਚ ਰੱਖਿਆ ਸੀਗਾ ਔਰ ਇਸ ਤੋਂ ਇੰਦਰਾ ਗਾਂਧੀ ਹੋਈ। ਉਦੋਂ ਬਾਅਦ ਇਹ ਮੁੱਦਾ ਬਹੁਤ ਵਾਰੀ ਉੱਠਦਾ ਰਿਹਾ, ਕਿਸਾਨਾਂ 'ਚ ਹੀ ਨਹੀਂ ਦੋਨਾਂ ਸੂਬਿਆਂ ਦੇ ਵਿੱਚ ਕੁੜੱਤਣ ਜਿਹੜੀ ਉਹ ਪੈਦਾ ਹੁੰਦੀ ਰਹੀ। ਪਰ ਇਹ ਇੰਨੇ ਸਾਲਾਂ ਦੇ ਵਿੱਚ, ਇੰਨੇ ਦਹਾਕਿਆਂ ਦੇ ਵਿੱਚ 82 ਤੋਂ ਲੈ ਕੇ ਹੁਣ ਤੱਕ ਇਹ ਪਹਿਲੀ ਵਾਰੀ ਆ ਕਿ ਇਸ ਮੁੱਦੇ ਨੂੰ ਉਠਾਉਣ ਦੀ ਅਸਫਲ ਕੋਸ਼ਿਸ਼ ਜਿਹੜੀ ਆ ਉਹ ਭਾਜਪਾ ਆਗੂਆਂ ਨੇ ਕੀਤੀ। ਪਰ ਲੋਕਾਂ ਨੇ, ਪੰਜਾਬ ਤੇ ਹਰਿਆਣੇ ਵਾਲਿਆਂ ਨੇ ਇਸ ਮੁੱਦੇ ਨੂੰ ਜਿਹੜਾ ਉਹ ਨਕਾਰ ਦਿੱਤਾ ਕਿ ਇਹਨੂੰ ਬਾਅਦ ਦੇ ਵਿੱਚ ਦੇਖਾਂਗੇ, ਅਜੇ ਅਸੀਂ ਸਾਂਝੇ ਤੌਰ ਦੇ ਉੱਤੇ ਸੰਘਰਸ਼ ਬੈਠੇ ਹਾਂ ਤੇ ਬੈਠੇ ਰਹਾਂਗੇ। ਬਹੁਤ ਕੁਝ ਲੋਕਾਂ ਨੇ ਸਿੱਖਿਆ, ਪੂਰੇ ਭਾਰਤ ਦੇ ਲੋਕਾਂ ਨੇ ਇਸ ਮੋਰਚੇ ਤੋਂ ਬਹੁਤ ਕੁਝ ਸਿੱਖ ਲਿਆ। ਤੇ ਅੱਗੇ ਗੱਲ ਕਰਦੇ ਹਾਂ, ਦਿੱਲੀ ਦੀ ਸਰਕਾਰ ਕੇਜਰੀਵਾਲ ਨੇ ਵਿਧਾਨ ਸਭਾ ਦੇ ਵਿੱਚ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਪਾੜੀਆਂ। ਤੋ ਇਹ ਖੇਤੀ ਕਾਨੂੰਨ ਜਿਹੜੇ ਨੇ, ਦਿੱਲੀ ਵੈਸੇ ਪਹਿਲਾ ਸੂਬਾ ਨਹੀਂ ਗਾ ਕਿਉਂਕਿ ਦਿੱਲੀ ਮੁਕੰਮਲ ਸੂਬਾ ਵੀ ਨਹੀਂ ਗਾ, ਤੇ ਜਿਹਨੇ ਵਿਰੋਧ ਕੀਤਾ, ਕੁਛ ਹੋਰ ਸੂਬਿਆਂ ਨੇ ਵੀ ਵਿਰੋਧ ਕੀਤਾ। ਪੰਜਾਬ ਨੇ ਵੀ ਇਹਨੂੰ ਰੱਦ ਕਰਦਿਆਂ ਆਪਣੇ ਕਾਨੂੰਨ ਬਣਾਉਣ ਦੀ ਜਿਹੜੀ ਉਹ ਗੱਲ ਕੀਤੀ ਸੀ, ਉਹ ਪਏ ਨੇ ਰਾਜਪਾਲ ਦੇ ਕੋਲੇ, ਅਜੇ ਉਹ ਗੱਲ ਗਾਹ ਤਾਂ ਨਹੀਂ ਤੁਰੀ। ਰਾਜਸਥਾਨ ਨੇ ਇਹਨਾਂ ਕਾਨੂੰਨਾਂ ਨੂੰ ਰੱਦ ਕੀਤਾ, ਕੇਰਲਾ ਨੇ ਰੱਦ ਕੀਤਾ ਇਹਨਾਂ ਕਾਨੂੰਨਾਂ ਨੂੰ। ਹੁਣ ਦਿੱਲੀ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਉਹਨਾਂ ਨੇ ਵਿਧਾਨ ਸਭਾ ਦਾ ਵਿਸ਼ੇਸ਼ ਸਦਨ ਜਿਹੜਾ ਸੀ ਉਹ ਸੱਦਿਆ। ਇਹਦੇ ਵਿੱਚ ਜਿਹੜੇ ਸੀ ਦਿੱਲੀ ਵਿਧਾਨ ਸਭਾ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਹ ਦੋਸ਼ ਲਾਇਆ ਕਿ ਇਹ ਕਾਨੂੰਨ ਭਾਜਪਾ ਦੇ ਚੋਣ ਫੰਡਾਂ ਲਈ ਬਣਾਏ ਗਏ ਆ ਤੇ ਇਹ ਕਿਸਾਨਾਂ ਲਈ ਨਹੀਂ। ਉਹਨਾਂ ਨੇ ਤਿੰਨਾਂ ਜਿਹੜੇ ਕਾਨੂੰਨਾਂ ਦੀਆਂ ਕਾਪੀਆਂ ਪਾੜਦਿਆਂ ਹੋਇਆ ਇਹ ਗੱਲ ਕਹੀ ਕਿ ਮੈਨੂੰ ਅਜਿਹਾ ਕਰਦਿਆਂ ਬਹੁਤ ਦੁੱਖ ਹੋ ਰਿਹਾ, ਪਰ ਮੈਂ ਦੇਸ਼ ਦੇ ਕਿਸਾਨਾਂ ਦੇ ਨਾਲ ਧੋਖਾ ਨਹੀਂ ਕਰ ਸਕਦਾ ਜਿਹੜੇ ਕਿ ਕੜਾਕੇ ਦੀ ਠੰਡ ਦੇ ਵਿੱਚ ਸੜਕਾਂ ਤੇ ਸੌਂ ਰਹੇ ਆ। ਦਿੱਲੀ ਦੇ ਮੁੱਖ ਮੰਤਰੀ ਨੇ ਇਹ ਗੱਲ ਕਹੀ ਕਿ ਸਭ ਤੋਂ ਪਹਿਲਾਂ ਮੈਂ ਇਸ ਦੇਸ਼ ਦਾ ਨਾਗਰਿਕ ਹਾਂ, ਮੁੱਖ ਮੰਤਰੀ ਬਾਅਦ ਦੇ ਵਿੱਚ। ਵਿਧਾਨ ਸਭਾ ਤਿੰਨਾਂ ਕਾਨੂੰਨਾਂ ਨੂੰ ਖਾਰਜ ਕਰਦੀ ਹੈ ਤੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਗੱਲ ਜਿਹੜੀ ਉਹ ਮੰਨਣੀ ਚਾਹੀਦੀ ਹੈ। ਇਹ ਜਿਹੜਾ ਕਹਿੰਦੇ ਆ ਉਹਨਾਂ ਨੇ ਇਹ ਜਿਹੜੇ ਖੇਤੀ ਕਾਨੂੰਨ ਸੀ ਉਹਨਾਂ ਨੂੰ ਤਿੰਨਾਂ ਨੂੰ ਪਾੜ ਦਿੱਤਾ। ਇਹ ਵੀ ਕਿਹਾ ਕਿ ਹੁਣ ਤੱਕ ਜਿਹੜੇ ਵੀ ਉਹ 2 ਦਰਜਨ ਲੋਕ ਉਹਨਾਂ ਦੀ ਮੌਤ ਹੋ ਚੁੱਕੀ ਆ। ਕੇਂਦਰ ਸਰਕਾਰ ਨੂੰ ਹੁਣ ਤੱਕ ਜਾਗ ਆਉਣੀ ਚਾਹੀਦੀ ਸੀ। ਮੈਂ ਇਹ ਵੀ ਕਿਹਾ ਕਿ ਕੇਂਦਰ ਇਸ ਭੁਲੇਖੇ ਦੇ ਵਿੱਚ ਨਾ ਰਹੇ ਕਿ ਕਿਸਾਨ ਵਾਪਸ ਆਪਣੇ ਘਰ ਚਲੇ ਜਾਣਗੇ। ਸਾਲ 1907 ਦੇ ਵਿੱਚ ਕਿਸਾਨ ਪ੍ਰਦਰਸ਼ਨ 9 ਮਹੀਨੇ ਚੱਲਿਆ ਜਦੋਂ ਬ੍ਰਿਟਨ ਸਰਕਾਰ ਨੇ ਕੁਝ ਕਾਨੂੰਨ ਰੱਦ ਨਹੀਂ ਕੀਤੇ ਸੀਗੇ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ ਕਾਨੂੰਨਾਂ ਦੇ ਫਾਇਦੇ ਬਾਰੇ ਪੁੱਛਿਆ ਗਿਆ ਤਾਂ ਭਾਜਪਾ ਦਾ ਹਰ ਆਗੂ ਜਿਹੜਾ ਜੀ ਇਹ ਕਹਿ ਰਿਹਾ ਕਿ ਕਿਸਾਨ ਦੇਸ਼ 'ਚ ਕਿਤੇ ਵੀ ਆਪਣੀ ਫਸਲ ਵੇਚ ਸਕਦੇ ਆ, ਪਰ ਕਿਸਾਨ ਆਪਣੀ ਫਸਲ MSP ਤੇ ਵੇਚਣ ਲਈ ਜਾਣ ਕਿੱਥੇ। ਔਰ ਉਹ ਅਰਵਿੰਦ ਕੇਜਰੀਵਾਲ ਨੇ ਇਹ ਵੀ ਗੱਲ ਕਹੀ ਕਿ ਇਹਨਾਂ ਖੇਤੀ ਕਾਨੂੰਨਾਂ ਕਾਰਨ ਵੱਡੇ ਜਿਹੜੇ ਕਾਰਪੋਰੇਟ ਅਦਾਰੇ ਨੇ ਉੱਚੀਆਂ ਕੀਮਤਾਂ ਦੇ ਉੱਤੇ ਉਹ ਆਪਣਾ ਸਮਾਨ ਵੇਚਣਗੇ, ਜਿਹਦੇ ਨਾਲ ਮਹਿੰਗਾਈ ਵਧੂਗੀ।
ਮੈਂ ਵੀ ਕਿਹਾ ਕਿ ਭਾਜਪਾ ਦੇ ਲੋਕ ਵੀ ਕਾਨੂੰਨਾਂ ਦੇ ਫਾਇਦਿਆਂ ਨੂੰ ਨਹੀਂ ਜਾਣਦੇ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਯੋਗੀ ਆਦਿੱਤਿਆਨਾਥ ਦਾ ਪੂਰਾ ਭਾਸ਼ਣ ਉਹਨਾਂ ਨੇ ਸੁਣਿਆ, ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਇਹਦੀ ਵਰਤੋਂ ਕੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਉਹ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਉਹ ਤੁਸੀਂ ਕਿਸਾਨਾਂ ਦੇ ਜਿਹੜੇ ਉਹ ਵਕੀਲ ਨਾ ਬਣੋ। ਕਿਸਾਨ ਦੇਸ਼ ਦਾ ਅੰਨਦਾਤਾ ਹੈ, ਜੇ ਤੁਸੀਂ ਉਹਦੀ ਵਕਾਲਤ ਨਹੀਂ ਕਰ ਸਕਦੇ ਤਾਂ ਦਲਾਲੀ ਕਿਉਂ ਕਰ ਰਹੇ। ਬੇਸ਼ੱਕ ਜਿਹੜੀਆਂ ਵੀ ਵਿਧਾਨ ਸਭਾਵਾਂ ਨੇ ਇਹ ਕਾਨੂੰਨ ਰੱਦ ਕੀਤੇ ਆ, ਉਹਦਾ ਕੋਈ ਬਹੁਤ ਅਸਰ ਨਹੀਂ ਪਊਗਾ ਉਸ ਚੀਜ਼ ਦਾ ਜੇ ਇਹ ਕਾਨੂੰਨ ਲਾਗੂ ਰਹਿੰਦੇ ਆ। ਪਰ ਜਿਸ ਤਰੀਕੇ ਦੇ ਨਾਲ ਆਪਾਂ ਸੁਪਰੀਮ ਕੋਰਟ ਦੀ ਗੱਲ ਕਰਕੇ ਹਟੇ ਹਾਂ, ਸੁਪਰੀਮ ਕੋਰਟ ਦੇ ਵਿੱਚ ਜਿਹੜੀਆਂ ਉਹਦੀਆਂ ਟਿੱਪਣੀਆਂ ਆਈਆਂ ਨੇ, ਇਹ ਚੀਜ਼ਾਂ ਉੱਥੇ ਮੈਟਰ ਕਰਦੀਆਂ। ਜਾਂ ਜਦੋਂ ਇਹ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲੂਗਾ, ਅਜੇ ਤੱਕ ਕਿਸਾਨਾਂ ਨੇ ਇਹ ਗੱਲ ਜਿਹੜੀ ਕਹੀ ਆ, ਜਿਹੜੀ ਕਿ ਦੂਰ ਅੰਦੇਸ਼ੀ ਵਾਲੀ ਗੱਲ ਹੈ ਵੀ ਅਸੀਂ ਤਾਂ ਅਜੇ ਢੇਰੀ ਨਹੀਂ ਹੈਗੇ, ਅਸੀਂ ਤਾਂ ਸੁਪਰੀਮ ਕੋਰਟ 'ਚ ਗਏ ਨਹੀਂ। ਜਦੋਂ ਸੁਪਰੀਮ ਕੋਰਟ ਦੇ ਵਿੱਚ ਚੱਲਦਾ ਤਾਂ ਬਿਨਾਂ ਕਿਸੇ ਸ਼ੱਕ ਦੇ ਇਹ ਚੀਜ਼ਾਂ ਹੋ ਗਈਆਂ ਵੀ ਕਿੰਨੀਆਂ ਵਿਧਾਨ ਸਭਾਵਾਂ ਨੇ ਇਹਨੂੰ ਰੱਦ ਕੀਤਾ ਹੋਇਆ। ਵਿਧਾਨ ਸਭਾ ਦੇ ਵਿੱਚ ਸਰਬਸੰਮਤੀ ਦੇ ਨਾਲ ਰੱਦ ਹੋਏ ਨੇ ਇਹ ਕਾਨੂੰਨ। ਇਹ ਚੀਜ਼ਾਂ ਮੈਟਰ ਕਰਨਗੀਆਂ। ਗ੍ਰਾਮ ਸਭਾਵਾਂ ਦੇ ਮਤੇ ਪਾਏ ਹੋਏ ਆ, ਉਹ ਉਦੋਂ ਇਹ ਚੀਜ਼ਾਂ ਮੈਟਰ ਕਰਨਗੀਆਂ ਜਦੋਂ ਸੁਪਰੀਮ ਕੋਰਟ ਦੇ ਵਿੱਚ ਕਿਤੇ ਇਹ ਕੇਸ ਚੱਲਦਾ ਤਾਂ। ਔਰ ਦਬਾਓ ਬਣਾਉਣ ਦੀ ਜਿਹੜੀ ਨੀਤੀ ਆ ਉਦੋਂ ਇਹ ਕਾਰਗਰ ਜਿਹੜੀ ਹੈ, ਕਿਉਂਕਿ ਭਾਰਤੀ ਜਨਤਾ ਪਾਰਟੀ ਜਿਹੜੀ ਕੇਂਦਰ ਵਾਲੀ ਸਰਕਾਰ ਆ ਜੀ, ਉਹਦੇ ਕੋਲ ਜਵਾਬ ਤਾਂ ਇਹਦਾ ਕੋਈ ਹੈ ਨਹੀਂ। ਔਰ ਬਿੱਲ ਜਿਹੜੇ ਵਿਧਾਨ ਸਭਾ ਦੇ ਵਿੱਚ ਪਾੜੇ ਨੇ, ਹੁਣ ਉਹਦੇ ਬਾਰੇ ਦੇ ਵਿੱਚ ਕੋਈ ਟਿੱਪਣੀ ਵੀ ਜਿਹੜਾ ਭਾਜਪਾ ਦਾ ਆਗੂ ਕਰਨ ਦੇ ਵਾਸਤੇ ਤਿਆਰ ਨਹੀਂ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਜੇ ਇਹਦੇ ਉੱਤੇ ਟਿੱਪਣੀ ਕਰਦੇ ਆ ਕਿ ਇਹ ਮਾੜਾ ਹੋਇਆ ਤੇ ਫਿਰ ਗੱਲ ਫਿਰ ਉੱਥੇ ਆ ਜਾਂਦੀ ਹੈ ਕਿ ਕਿਸਾਨ ਪਹਿਲਾਂ ਹੀ ਬੈਠੇ ਹੋਏ ਨੇ। ਅਰਵਿੰਦ ਕੇਜਰੀਵਾਲ ਹੋਰਾਂ ਦੇ ਉੱਤੇ ਵੀ ਪਹਿਲਾਂ ਜਿਹੜਾ ਵੀ ਉਹ ਕੁਝ ਸਿਆਸੀ ਧਿਰਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰੀ ਵੀ ਸ਼ਾਮਲ ਨੇ, ਉਹ ਇਹ ਦੋਸ਼ ਲਾਉਂਦੇ ਰਹੇ ਆ ਕਿ ਉਹਨਾਂ ਨੇ ਤਾਂ ਜਿਹੜਾ ਨੋਟੀਫਾਈ ਕਰ ਦਿੱਤੇ ਨੇ ਇਹ ਕਾਨੂੰਨ, ਉਹਨਾਂ ਨੇ ਲਾਗੂ ਕਰ ਦਿੱਤੇ ਆ। ਇਹਨਾਂ ਨੂੰ ਰੱਦ ਕਰਕੇ ਤੇ ਇਹਨਾਂ ਨੂੰ ਪਾੜ ਕੇ ਉਹ ਧੋਣਾ ਜਿਹੜਾ ਵੀ ਉਹ ਧੋਣ ਦਾ ਯਤਨ ਕੀਤਾ ਅਰਵਿੰਦ ਕੇਜਰੀਵਾਲ ਜੀ। ਅੱਗੇ ਗੱਲ ਕਰਦੇ ਆ, ਜੋ ਕਾਮਰਾ ਨੇ ਟਿੱਪਣੀਆਂ ਕੀਤੀਆਂ ਸੀਗੀਆਂ ਉਸ ਬਾਰੇ ਵੀ ਫੈਸਲਾ ਅੱਜ ਸੁਪਰੀਮ ਕੋਰਟ 'ਚ। ਦੇਖੋ ਜਿਹੜੀਆਂ ਜਦੋਂ ਕੱਲ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਜਿਹੜੀ ਜੀ ਉਹ ਸ਼ੁਰੂ ਹੋਈ ਆ ਤੇ ਬਹੁਤੀਆਂ ਗਾਹਾਂ ਇਸ ਪੱਖੋਂ ਸੀਗੀਆਂ ਕਿ ਸੁਪਰੀਮ ਕੋਰਟ ਦੇ ਜਿਹੜੇ ਚੀਫ ਜਸਟਿਸ ਨੇ ਉਹ ਰਿਐਕਟ ਕਿਵੇਂ ਕਰਦੇ ਆ। ਉਹ ਇਸ ਕਰਕੇ ਕਿ ਪਿਛਲੇ ਦਿਨਾਂ ਤੋਂ ਸੁਪਰੀਮ ਕੋਰਟ ਜਿਹੜਾ ਦੀ ਉਹ ਇਹ ਗੱਲਾਂ ਨੂੰ ਲੈ ਕੇ ਚਰਚਿਤ ਰਿਹਾ। ਇਹ ਖਾਸ ਤੌਰ ਦੇ ਉੱਤੇ ਜਿਹੜੇ ਚੀਫ ਜਸਟਿਸ ਸਨ ਉਹਨਾਂ ਦੀ ਜਿਹੜੀ ਮੋਟਰਸਾਈਕਲ ਵਾਲੀ ਫੋਟੋ ਸੀ, ਪ੍ਰਸ਼ਾਂਤ ਭੂਸ਼ਣ ਜਿਹੜੇ ਸੀਨੀਅਰ ਐਡਵੋਕੇਟ ਨੇ ਸੁਪਰੀਮ ਕੋਰਟ ਦੇ, ਉਹਨਾਂ ਨੇ ਉਹਦੇ ਉੱਤੇ ਟਿੱਪਣੀਆਂ ਕੀਤੀਆਂ ਸੀ। ਉਹਨਾਂ ਨੂੰ ਜਿਹੜਾ ਉਹ ਰੁਪਈਆ ਜੁਰਮਾਨਾ ਵਾਲੀ ਜਿਹੜੀ ਗੱਲ ਸੀ ਉਹ ਬੜੀ ਜ਼ਿਆਦਾ ਭਖੀ। ਔਰ ਇੱਕ ਇਹ ਜਿਹੜੇ ਕਾਮੇਡੀਅਨ ਨੇ, ਪਰ ਜਿਹੜੇ ਕਾਮੇਡੀਅਨ ਨੇ ਉਹਨਾਂ ਨੇ ਕੁਝ ਸੀਰੀਅਸ ਟਿੱਪਣੀਆਂ ਕੀਤੀਆਂ ਸੀਗੀਆਂ ਸੁਪਰੀਮ ਕੋਰਟ ਦੇ ਬਾਰੇ 'ਚ ਇਸੇ ਚੀਜ਼ ਨੂੰ ਲੈ ਕੇ। ਜਿਹੜੇ ਜਦੋਂ ਆਪਣੇ ਇੱਥੇ ਮੁੰਬਈ ਦੇ ਵਿੱਚ ਜਿਹੜਾ ਜੀ ਉਹ ਰੌਲਾ ਪਿਆ, ਜਦੋਂ ਜ਼ਮਾਨਤ ਮਿਲੀ ਉੱਥੋਂ ਅਰਨਬ ਗੋਸਵਾਮੀ ਨੂੰ, ਕਿਉਂਕਿ ਉਹ ਜਿਹੜੀਆਂ ਟਿੱਪਣੀਆਂ ਸੀ ਉਹਦੇ ਵਿੱਚ ਸੁਪਰੀਮ ਕੋਰਟ ਨੇ ਇਹ ਗੱਲ ਆਖੀ ਵੀ ਜਿਹੜੀ ਚੀਜ਼ ਤੁਹਾਨੂੰ ਚੰਗੀ ਨਹੀਂ ਲੱਗਦੀ ਉਹ ਤੁਸੀਂ ਨਾ ਵੇਖੋ, ਜਿਹੜੀ ਚੀਜ਼ ਤੁਹਾਨੂੰ ਪਸੰਦ ਨਹੀਂ ਉਹਨੂੰ ਤੁਸੀਂ ਨਾ ਪੜ੍ਹੋ। ਇਹਦੇ ਉੱਤੇ ਜਿਹੜੀਆਂ ਸੀਗੀਆਂ ਉਹ ਫਿਰ ਟਵੀਟ ਕੀਤੇ ਲਗਾਤਾਰ, ਉਹ ਕੀਤੇ ਕੁਣਾਲ ਕਾਮਰਾ ਨੇ। ਔਰ ਜਦੋਂ ਕੁਣਾਲ ਕਾਮਰਾ ਨੇ ਇਹ ਟਵੀਟ ਕੀਤੇ ਸੁਪਰੀਮ ਕੋਰਟ ਦੇ ਫੈਸਲੇ ਦੇ ਉੱਤੇ ਕਿੰਤੂ ਪਰੰਤੂ ਕੀਤਾ, ਤਾਂ ਇਹ ਗੱਲ ਜਿਹੜੀ ਜੀ ਉਹ ਤੁਰੀ ਕਿ ਸੁਪਰੀਮ ਕੋਰਟ ਦੇ ਫੈਸਲੇ ਦੇ ਉੱਤੇ ਕਿੰਤੂ ਪਰੰਤੂ ਕੀਤਾ ਜਾ ਸਕਦਾ ਜਾਂ ਇਹ ਕੀ ਜਿਹੜਾ ਕੰਟੈਂਪਟ ਆਫ ਕੋਰਟ ਨਹੀਂ ਬਣਦਾ। ਤਾਂ ਕੁਣਾਲ ਕਾਮਰਾ ਨੇ ਇਹ ਗੱਲ ਕਹੀ ਕਿ ਉਹਨੇ ਕੋਈ ਵਕੀਲ ਨਹੀਂ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਇਹ ਕੰਟੈਂਪਟ ਆਫ ਕੋਰਟ ਹੈ ਤੇ ਮੇਰੇ ਖਿਲਾਫ ਐਕਸ਼ਨ ਲਓ। ਹੁਣ ਇਸ ਮਾਮਲੇ ਦੇ ਉੱਤੇ ਜਸਟਿਸ ਅਸ਼ੋਕ ਭੂਸ਼ਣ, ਜਸਟਿਸ ਆਰ ਸੁਭਾਸ਼ ਰੈਡੀ ਤੇ ਜਸਟਿਸ M.R. ਸ਼ਾਹ ਦੇ ਬੈਂਚ ਦੇ ਸਾਹਮਣੇ ਇਹ ਪਟੀਸ਼ਨਾਂ ਸੁਣਵਾਈ ਲਈ ਆਈਆਂ ਨੇ। ਅੱਜ ਇਸ ਮਾਮਲੇ ਦੇ ਉੱਤੇ ਸੁਣਵਾਈ ਹੋਊਗੀ। ਇਹ 3 ਮੈਂਬਰੀ ਬੈਂਚ ਜਿਹੜਾ ਸੀ ਉਹ ਇਹ ਕਰੂਗਾ ਵੀ ਕੁਣਾਲ ਕਾਮਰਾ ਜਿਹੜਾ ਉਹਦੇ ਉੱਤੇ ਕੰਟੈਂਪਟ ਆਫ ਕੋਰਟ ਦਾ ਕੇਸ ਹੋਊਗਾ। ਪ੍ਰਸ਼ਾਂਤ ਭੂਸ਼ਣ ਵਾਲੇ ਜਿਸ ਤਰ੍ਹਾਂ ਦਾ ਮਾਮਲਾ ਸੀ ਉਸੇ ਤਰ੍ਹਾਂ ਦਾ ਮਾਮਲਾ ਫਿਰ ਸੁਪਰੀਮ ਕੋਰਟ ਦੇ ਸਾਹਮਣੇ ਖੜਾ ਹੋ ਗਿਆ। ਪਰ ਇਹਦੇ ਵਿੱਚ ਇੱਕ ਟੈਕਨੀਕਲ ਜਿਹੜਾ ਪੁਆਇੰਟ ਆ ਉਹ ਇਹ ਆ ਕਿ ਜਿਹੜਾ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਇਹ ਅਰਨਬ ਗੋਸਵਾਮੀ ਵਾਲਾ, ਉਹਦੇ ਵਿੱਚ ਜਿਹੜੀਆਂ ਗੱਲਾਂ ਉਹਨਾਂ ਨੇ ਲਿਖੀਆਂ ਨੇ ਕਿ ਜੇ ਤੁਹਾਨੂੰ ਕੋਈ ਚੀਜ਼ ਚੰਗੀ ਨਹੀਂ ਲੱਗਦੀ ਤੇ ਤੁਸੀਂ ਉਹ ਨਾ ਵੇਖੋ, ਜੇ ਤੁਹਾਨੂੰ ਕੋਈ ਚੀਜ਼ ਪਸੰਦ ਨਹੀਂ ਤੇ ਤੁਸੀਂ ਉਹ ਨਾ ਪੜ੍ਹੋ। ਕੁਣਾਲ ਕਾਮਰਾ ਜਿਹੜਾ ਜੀ ਉਹ ਸਭ ਤੋਂ ਵੱਡੀ ਪਲੀ ਇਸ ਮਾਮਲੇ ਦੇ ਵਿੱਚ ਲਊਗਾ ਇਸ ਗੱਲ ਦੀ ਵੀ ਜੇ ਤੁਸੀਂ ਤਾਂ ਆਪਣੇ ਫੈਸਲੇ ਦੇ ਵਿੱਚ ਕਿਹਾ ਹੋਇਆ, ਜੇ ਤੁਹਾਨੂੰ ਮੇਰੇ ਟਵੀਟ ਚੰਗੇ ਨਹੀਂ ਲੱਗਦੇ
ਤੇ ਤੁਸੀਂ ਪੜ੍ਹੇ ਕਿਉਂ? ਤੁਸੀਂ ਆਪ ਹੀ ਲਿਖਦੇ ਹੋ ਵੀ ਜਿਹੜੀ ਚੀਜ਼ ਨਹੀਂ ਚੰਗੀ ਲੱਗਦੀ ਉਹ ਤੁਸੀਂ ਨਾ ਪੜ੍ਹੋ, ਨਾ ਤੁਸੀਂ ਉਹਨੂੰ ਦੇਖੋ। ਇਹ ਜਿਹੜੀ ਅਰਨਬ ਗੋਸਵਾਮੀ ਵਾਲੇ ਮਾਮਲੇ ਦੇ ਵਿੱਚ ਇਹ ਫੈਸਲੇ ਦੇ ਵਿੱਚ ਜਿਹੜੀ ਕੀਤੀ ਗਈ ਇਹ ਟਿੱਪਣੀ ਹੈ, ਇਹ ਬਹੁਤ ਸਾਰੇ ਉਹਨਾਂ ਲੋਕਾਂ ਵਾਸਤੇ ਰਾਹ ਖੋਲੂਗੀ ਜਿਹੜੇ ਕਿ ਫੈਸਲਿਆਂ ਦੇ ਉੱਤੇ ਕਿੰਤੂ ਪਰੰਤੂ ਕਰਦੇ ਆ। ਪ੍ਰਸ਼ਾਂਤ ਭੂਸ਼ਣ ਹੋਰੀ ਹੋ ਗਏ ਜਾਂ ਕੁਨਾਲ ਕਾਮਰਾ ਜਿਹੜੇ ਵੀ ਹੋ ਗਏ, ਕਿ ਵੀ ਉਹ ਕਿਉਂਕਿ ਇਹ ਉਹੀ ਫੈਸਲਾ ਮੂਹਰੇ ਰੱਖ ਦੇਣਗੇ ਵੀ ਆਹ ਦੇਖੋ ਤੁਸੀਂ ਲਿਖਿਆ ਸੀ, ਤੁਸੀਂ ਕਦੇ ਨਹੀਂ ਮੇਰੇ ਟਵੀਟ ਪੜ੍ਹਦੇ ਹੋ ਜੇ ਤੁਹਾਨੂੰ ਨਹੀਂ ਚੰਗੇ ਲੱਗਦੇ। ਮੈਂ ਆਪਣੇ ਤੌਰ ਦੇ ਉੱਤੇ ਲਿਖੇ ਨੇ। ਜੀ ਜੀ ਬਿਲਕੁਲ। ਅਖੀਰ ਦੇ ਵਿੱਚ ਗੱਲ ਕਰਦੇ ਹਾਂ ਕਿ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਆ ਉਸ ਸੰਘਰਸ਼ ਕਰਕੇ ਕਿਸਾਨਾਂ ਦਾ ਉਹ ਦੱਬੀਆਂ ਗਈਆਂ। ਇੱਕ ਰਾਣੋ ਸਰਪੰਚ ਸੀਗਾ ਜੋ ਡਰੱਗ ਰੈਕਟ ਸੀਗਾ, ਉਸ ਦੇ ਨਾਲ ਦੇ ਪੰਜਾਂ ਦੀ ਅਜੇ ਵੀ ਭਾਲ ਜਾਰੀ ਹੈ। ਬਿਲਕੁਲ ਜੀ, ਇਹ ਤੁਹਾਡੀ ਗੱਲ ਸਹੀ ਹੈ। ਵੱਡੀਆਂ ਖਬਰਾਂ ਜਿਹੜੀਆਂ ਉਹ ਦੱਬੀਆਂ ਗਈਆਂ। ਖਬਰ ਤਾਂ ਇਹ ਵੀ ਦੱਬੀ ਗਈ ਕਿ STF ਦੇ ਮੁਖੀ ਬੇਹੱਦ ਇਮਾਨਦਾਰ ਆਫੀਸਰ ਹਰਪ੍ਰੀਤ ਸਿੰਘ ਸਿੱਧੂ ਹੋਰੀ ਅਮਰੀਕਾ 'ਚ ਚਲੇ ਗਏ ਪੜ੍ਹਨ ਦੇ ਵਾਸਤੇ। ਜੂਨ 21 ਤੱਕ ਉਹ ਉੱਥੇ ਰਹਿਣਗੇ। ਅਜੇ ਤੱਕ ਸਰਕਾਰ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਕੋਈ ਸਪਸ਼ਟੀਕਰਨ ਨਹੀਂ ਆਇਆ, ਨਾ STF ਦਾ ਕੋਈ ਚੀਫ ਅਜੇ ਲਾਇਆ ਗਿਆ ਕਿ ਕੌਣ ਹੁਣ ਉਹਨੂੰ ਹੈਂਡਲ ਜਿਹੜਾ ਉਹ ਕਰ ਰਿਹਾ। ਉਦਾਂ ਹੀ ਜਿਵੇਂ ਇਹ ਸਾਬਕਾ ਅਕਾਲੀ ਸਰਪੰਚ ਗੁਰਦੀਪ ਰਾਣੋ ਵਾਲਾ ਜਿਹੜਾ ਮਾਮਲਾ ਸੀਗਾ ਬਹੁਤ ਜ਼ਿਆਦਾ ਉੱਭਰਿਆ ਸੀ। ਇਹ ਕਿਸਾਨ ਸੰਘਰਸ਼ ਦੀਆਂ ਵੱਡੀਆਂ ਖਬਰਾਂ ਦੇ ਹੇਠ ਜਿਹੜੀ ਇਹ ਖਬਰ ਸੀ ਉਹ ਦੱਬੀ ਗਈ। ਇਹ ਕਿਹਾ ਜਾ ਰਿਹਾ ਸਭ ਤੋਂ ਵੱਡੀ ਡਰੱਗ ਚੇਨ ਦੇ ਰੂਪ ਦੇ ਵਿੱਚ ਸਾਹਮਣੇ ਆ ਰਿਹਾ, ਕਿਉਂਕਿ ਪਿਛਲੇ ਦਿਨੀ STF ਨੇ ਦੁਬਾਰਾ ਫਿਰ ਦੀਪ ਰਾਣੋ ਨੂੰ ਲਿਆਂਦਾ ਸੀਗਾ ਰਿਮਾਂਡ ਦੇ ਉੱਤੇ ਜੇਲ੍ਹ 'ਚ, ਔਰ 40 ਦਿਨਾਂ ਤੋਂ STF ਜਿਹੜੀ ਹੈ ਉਹ ਇਹਦੇ ਨਵੇਂ ਖੁਲਾਸੇ ਕਰ ਰਹੀ ਹੈ। ਇਸ ਡਰੱਗ ਚੇਨ ਦੇ ਵਿੱਚ NRI, ਰਾਜਨੀਤਿਕ, ਪੁਲਿਸ ਵਾਲੇ, ਜੇਲ੍ਹ ਦਾ ਜਿਹੜਾ ਦੀ ਪ੍ਰਸ਼ਾਸਨ, ਸਪਲਾਇਰ ਦਾ ਨੈਟਵਰਕ ਜਿਹੜਾ ਦੀ ਉਹ STF ਹੁਣ ਤੱਕ ਬ੍ਰੇਕ ਕਰ ਚੁੱਕੀ ਹੈ। 16 ਨਾਮ ਸਾਹਮਣੇ ਆਏ ਨੇ, 11 ਨੂੰ ਫੜਿਆ ਗਿਆ, 5 ਜਿਹੜੇ ਅਜੇ ਵੀ ਪਹੁੰਚ ਤੋਂ ਬਾਹਰ ਨੇ। ਇਹਨਾਂ ਦੇ ਵਿੱਚ 3 ਜਿਹੜੇ ਆ ਉਹ NRI ਆ ਜਿਹੜੇ ਕਿ ਥਾਈਲੈਂਡ, ਇਟਲੀ ਤੇ ਆਸਟ੍ਰੇਲੀਆ ਦੇ ਵਿੱਚ। STF ਨੇ ਇਹਨਾਂ ਨੂੰ ਇੱਥੇ ਜਿਹੜੀ ਸੰਧੀ ਹੈ ਉਹਦੇ ਤਹਿਤ ਵਾਪਸ ਲਿਆਉਣ ਦੀਆਂ ਕਾਰਵਾਈਆਂ ਸ਼ੁਰੂ ਕੀਤੀਆਂ ਨੇ। STF ਨੇ ਅੰਮ੍ਰਿਤਸਰ ਦੇ ਵਿੱਚ ਫੜੀ 200 ਕਿਲੋ ਹੈਰੋਇਨ ਤੇ ਲੁਧਿਆਣਾ ਦੇ ਵਿੱਚ 36 ਕਿਲੋ ਹੈਰੋਇਨ ਦੇ ਕੇਸ ਦੇ ਵਿੱਚ ਸਿਮਰਨ ਸੰਧੂ ਜਿਹੜਾ ਗੁਜਰਾਤ ਦੇ ਵਿੱਚੋਂ ਜਿਹਨੇ ਤੋਰੀ ਸੀ ਇਹ 200 ਕਿਲੋ, ਜਦੋਂ ਉਹ ਅੰਮ੍ਰਿਤਸਰ 'ਚ ਫੜੀ ਗਈ, ਤੁਹਾਨੂੰ ਯਾਦ ਹੋਣਾ ਕੋਠੀ ਜਿਹੜੀ ਇੱਕ ਕਾਂਗਰਸੀ ਦੀ ਨਿਕਲੀ ਸੀਗੀ, ਉੱਥੇ ਜਿਹੜਾ ਸਮਾਨ ਇਹ ਫੜਿਆ ਗਿਆ ਸੀਗਾ ਉਹ ਤੁਰੰਤ ਕਿਉਂਕਿ ਗੁਜਰਾਤ 'ਚੋਂ ਫੜੀ ਗਈ ਸੀ, ਇੰਟਰਨੈਸ਼ਨਲ ਤੌਰ ਦੇ ਉੱਤੇ ਵਾਰੰਟ ਜਾਰੀ ਹੋ ਗਏ ਤੇ ਉਹ ਧਰ ਲਿਆ ਗਿਆ ਇਟਲੀ ਦੇ ਵਿੱਚ। ਐਕਚੁਅਲੀ ਉਹ ਆਸਟ੍ਰੇਲੀਆ ਦਾ ਰਹਿਣ ਵਾਲਾ, ਪਰ ਉਹ ਜਾ ਰਿਹਾ ਸੀ ਵਾਪਸ ਤੇ ਇਟਲੀ ਦੇ ਵਿੱਚ ਉਹਨੂੰ ਫੜ ਲਿਆ ਗਿਆ। ਔਰ ਇਹਦਾ ਸਭ ਤੋਂ ਵੱਡਾ ਰੋਲ ਜਿਹੜਾ ਜੀ ਉਹ ਕਿਹਾ ਜਾ ਰਿਹਾ ਸਿਮਰਨ ਸੰਧੂ ਦਾ। ਦੂਜਾ ਤਨਵੀਰ ਬੇਦੀ ਆ ਜਿਹੜਾ ਕਿ ਇਸ ਸਿਮਰਨ ਸੰਧੂ ਦੇ ਜਿਹੜਾ ਉਹ ਹਿਰਾਸਤ ਦੇ ਵਿੱਚ ਲਏ ਜਾਣ ਤੋਂ ਬਾਅਦ ਇਹਨੇ ਇਹ ਸਾਰਾ ਜਿਹੜਾ ਜੀ ਉਹ ਸੰਭਾਲਿਆ ਸੀਗਾ। ਇਹ ਦੋਨੋਂ ਵਿਦੇਸ਼ ਤੋਂ ਨੈਟਵਰਕ ਆਪਰੇਟ ਕਰਦੇ ਸੀਗੇ। ਗੁਜਰਾਤ STF ਦੀ ਇਨਪੁਟ ਦੇ ਉੱਤੇ ਸੰਧੂ ਨੂੰ ਇਟਲੀ ਦੇ ਵਿੱਚ ਕੁਝ ਮਹੀਨੇ ਪਹਿਲਾਂ ਜਦੋਂ ਇਹ ਅੰਮ੍ਰਿਤਸਰ ਵਾਲਾ ਸਾਹਮਣੇ ਆਇਆ ਉਹਨੂੰ ਡਿਟੇਨ ਕਰ ਲਿਆ ਗਿਆ ਸੀਗਾ। ਇਹਨੂੰ ਜਿਹੜਾ ਸਿਮਰਨ ਸੰਧੂ ਆ ਇਹ ਅਗਲੇ ਕੁਝ ਦਿਨਾਂ ਦੇ ਦੌਰਾਨ ਇੱਥੇ ਵਾਪਸ ਇਹਨੂੰ ਲਿਆਂਦਾ ਜਾ ਸਕਦਾ STF ਦੇ ਸੂਤਰਾਂ ਦੀ ਜਿਹੜੀ ਜੀ ਉਹ ਮੰਨੀਏ ਤਾਂ। ਸਿਮਰਨ ਸੰਧੂ, ਤਨਵੀਰ ਬੇਦੀ ਆਸਟ੍ਰੇਲੀਆ ਤੋਂ, ਭਜਨ ਸਿੰਘ ਪੁਲਿਸ ਮੁਲਾਜ਼ਮ ਹੈ, ਹਰਮਿੰਦਰ ਰੰਧਾਵਾ ਇੰਗਲੈਂਡ ਤੋਂ ਆ ਤੇ ਬਬਲਜੀਤ ਸਿੰਘ ਇਹ ਪੁਲਿਸ ਦੀ ਗ੍ਰਿਫਤ ਤੋਂ ਅਜੇ ਦੂਰ ਨਹੀਂ ਸਾਰੇ। ਸਿਮਰਨ ਸੰਧੂ ਤਾਂ ਜਿਹੜਾ ਜੀ ਉਹ ਆ ਰਿਹਾ। ਤਨਵੀਰ ਸਿੰਘ ਬੇਦੀ ਜਿਹੜਾ ਜੀ ਉਹਦੇ ਵਾਸਤੇ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੀ ਐਕਸਟ੍ਰੈਡੀਸ਼ਨ ਟ੍ਰੀਟੀ ਆ ਉਹਦੇ ਤਹਿਤ ਉਹਨੂੰ ਲਿਆਂਦਾ ਜਾ ਸਕੇ, ਪਰ ਪ੍ਰੋਸੈਸ ਬੜਾ ਲੰਬਾ ਹੈ। ਹੁਣ ਤੱਕ ਇਹ ਜਿਹੜਾ ਸਾਬਕਾ ਸਰਪੰਚ ਰਾਣੋ ਹੈ ਉਸ ਮਾਮਲੇ 'ਚ 36 ਕਿਲੋ ਹੈਰੋਇਨ, 6 ਕਿਲੋ ਆਈਸ ਡਰੱਗ, 1.5 ਕਰੋੜ ਤੋਂ ਜ਼ਿਆਦਾ ਜਿਹੜਾ ਜੀ ਕੈਸ਼, 13 ਲਗਜ਼ਰੀ ਗੱਡੀਆਂ, 10 ਮਹਿੰਗੇ ਮੋਬਾਈਲ ਫੋਨ, 4 ਪਿਸਟਲ, 2 ਰਾਈਫਲ ਜਿਹੜੀਆਂ ਉਹ ਫੜੀਆਂ ਜਾ ਚੁੱਕੀਆਂ ਨੇ। ਔਰ ਜਿਹੜਾ ਇਹਨੇ ਪ੍ਰਾਪਰਟੀ ਬਣਾਈ ਹੈ ਅਰਬਾਂ ਦੀ ਉਹ ਵੀ ਨਾਲ ਇਸ ਕੇਸ ਦੇ ਵਿੱਚ ਅਟੈਚ ਕੀਤੀ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਰ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।